ਸਾਡੇ ਹੁਣ ਜਿਹੜਾ ਸੈਲਾਬ ਆਏ ਅੱਜ ਕੱਲ੍ਹ ਪੰਜਾਬ ਦੇ ਵਿੱਚ, ਸਭ ਤੋਂ ਪਹਿਲੇ ਤਾਂ ਇਹ ਹੈ ਕਿ ਲਾਹੌਰ ਦੇ ਵਿੱਚ ਸੈਲਾਬ ਆਇਆ ਔਰ ਸਾਡੀ ਜਿਹੜੀ ਪਾਕ ਫੌਜ ਆ ਉਹ ਜਵਾਨ ਵਿਚਾਰੇ ਕਰ ਰਹੇ ਆ ਕਿ ਕੌਮ ਦੀ ਮਦਦ ਕਰ ਰਹੇ ਆ। ਆਰਮੀ ਚੀਫ ਸਾਹਿਬ ਨੇ ਦੌਰਾ ਫਰਮਾਇਆ ਜੀ ਸਿਆਲਕੋਟ ਦਾ। ਉਹਨੇ ਸਾਰੀਆਂ ਬਿਲਡਿੰਗਾਂ ਜਿਹੜੀਆਂ ਦੁਬਾਰਾ ਉਹ ਮਜ਼ਹਬੀ ਬਿਲਡਿੰਗਾਂ ਉਹ ਆਪਣੀ ਹਾਲਤ 'ਚ ਉਹ ਕਰਨੀਆਂ। ਸਵਾਲ ਇਹ ਹੈ ਕਿ ਲਾਹੌਰ ਦੇ ਵਿੱਚ ਇੱਕ ਸੁਸਾਇਟੀ ਬਣਾਈ ਗਈ ਰਾਵੀ ਦੇ ਵਿੱਚ, ਉਹਦਾ ਇਹਤਸਾਬ ਕਿਹਨੇ ਕਰਨਾ? ਉਹ ਅਲੀਮ ਖਾਨ ਸਾਹਿਬ ਨਾਲ ਤੁਰੇ ਫਿਰਦੇ ਜਿਨ੍ਹਾਂ ਦੀ ਉਹ ਸੁਸਾਇਟੀ ਸੀ ਜਿਹਦੇ 'ਚ ਪਾਣੀ ਚਲਾ ਗਿਆ। ਜਿਹੜੇ ਜਿੱਥੇ ਬਣ ਹੀ ਨਹੀਂ ਸਕਦੀ ਸੀ ਉਹਦੇ ਬਾਰੇ ਹਕੂਮਤ ਕੁਛ ਨਹੀਂ ਕਹੂਗੀ ਨਾ ਹਕੂਮਤ ਨੂੰ ਸ਼ਰਮ ਆਉਂਦੀ ਹੈ ਉੱਤੇ, ਨਾ ਸਾਡੇ ਆਰਮੀ ਚੀਫ ਸਾਹਿਬ ਨੂੰ ਆਉਣੀ ਹੈ ਵੀ ਇਹਨਾਂ ਦਾ ਇਹਤਸਾਬ। ਅੱਛਾ, ਦੂਸਰਾ ਕਹਿੰਦੇ ਵੀ ਫੌਜ ਬਾਲਾ ਤਾਰਾ ਸਿਆਸਤ ਤੋਂ। ਫੌਜ ਦਾ ਅਗਰ ਫੌਜ ਸਿਆਸਤ ਤੋਂ ਬਾਲਾ ਤਾਰਾ ਤਾਂ ਫੌਜ ਦਾ ਕੰਮ ਤਾਂ ਮੀਡੀਆ 'ਤੇ ਆਉਣਾ ਹੈ ਹੀ ਨਹੀਂ, ਪਹਿਲੀ ਗੱਲ। ਔਰ ਚਲੋ ਬਈ ਅਗਰ ਸਿਆਸਤ ਦੇ ਵਿੱਚ ਇਨਵਾਲਵ ਵੀ ਹੈ ਤਾਂ ਸਭ ਤੋਂ ਪਹਿਲੇ ਫਿਰ ਇਹਨਾਂ ਦਾ ਇਹਤਸਾਬ ਕਿਉਂ ਨਹੀਂ ਸ਼ੁਰੂ ਹੁੰਦਾ? ਅਲੀਮ ਖਾਨ ਨੇ ਉੱਥੇ ਅਰਬਾਂ ਖਰਬਾਂ ਰੁਪਏ ਕਮਾਇਆ ਔਰ ਉਹਨਾਂ ਲੋਕਾਂ ਨਾਲ ਵੀ ਚੰਗਾ ਹੋਇਆ ਜਿਹੜੇ ਇਹਨਾਂ ਲੋਕਾਂ ਦੀਆਂ ਸੁਸਾਇਟੀਆਂ ਖਰੀਦਦੇ ਆ। ਭੱਜ ਕੇ ਉਹ 20-20 ਲੱਖ ਦਾ ਮਰਲਾ ਲੈਂਦੇ ਆ ਇਹਨਾਂ ਤੋਂ ਔਰ ਬੜੇ ਸ਼ੌਕ ਨਾਲ। ਉਹ ਇੱਕ ਐਂਕਰ ਮੈਂ ਦੇਖ ਰਿਹਾ ਸੀ, ਉਹ ਇੱਕ ਡਾਕਟਰ, ਉਹ ਹੁਣ ਇੰਟਰਵਿਊ ਦੇਣ ਲੱਗੀ ਹੋਇਆ ਜੀ ਇਹ ਐਸੇ ਹੋ ਗਿਆ, ਇਹ ਵੈਸੇ ਹੋ ਗਿਆ। ਵੀ ਤੁਹਾਨੂੰ ਨਹੀਂ ਪਤਾ ਸੀ ਵੀ ਇੱਥੇ ਅਸੀਂ ਪਲਾਟ ਨਹੀਂ ਲੈਣਾ? ਉਸ ਟਾਈਮ ਤਾਂ ਤੁਸੀਂ ਪਲਾਟ ਇਸ ਵਾਸਤੇ ਲਿਆ ਸੀ ਕਿ 20 ਵਾਲਾ 40 'ਚ ਵਿਕੂਗਾ। ਤੁਹਾਡੇ ਨਾਲ ਬਿਲਕੁਲ ਠੀਕ ਹੋਇਆ। ਉੱਥੇ ਕਿਸੇ ਗਰੀਬ ਬੰਦੇ ਦਾ ਪਲਾਟ ਨਹੀਂ ਹੈਗਾ, ਸਭ ਅਮੀਰ ਬੰਦਿਆਂ ਦੀਆਂ ਕੋਠੀਆਂ, ਅਮੀਰ ਬੰਦਿਆਂ ਦੇ ਪਲਾਟ ਆ। ਬਿਲਕੁਲ ਅੱਛਾ ਹੋਇਆ, ਉਹਨਾਂ ਨਾਲ ਇਵੇਂ ਹੋਣਾ ਚਾਹੀਦਾ ਸੀ। ਕਿਉਂਕਿ ਅੱਗੇ ਤਾਂ ਗਰੀਬਾਂ ਨੂੰ ਲੁੱਟਦੇ ਤੇ ਹੁਣ ਇਹ ਸਿਆਸਤਦਾਨ, ਇਹ ਜਿਹੜੇ ਹਕੂਮਤਾਂ ਦੇ ਵਿੱਚ ਬਦਲ ਕੇ ਲੋਕ ਆ ਜਾਂਦੇ ਤੇ ਅੱਗੇ ਤਾਂ ਇਹ ਲੁੱਟਦੇ ਤੇ ਇਹਨੂੰ ਗਰੀਬਾਂ ਨੂੰ। ਹੁਣ ਗਰੀਬਾਂ ਕੋਲ ਤਾਂ ਮੁੱਕ ਗਿਆ ਸਭ ਕੁਝ, ਹੁਣ ਪਿੱਛੇ ਰਹਿ ਗਏ ਅਮੀਰ। ਚੰਗਾ ਹੋਇਆ ਵੀ ਇਹ ਸੁਸਾਇਟੀ ਡੁੱਬੀ ਆ, ਇਹਨਾਂ ਨੂੰ ਪਤਾ ਲੱਗੇ ਵੀ 20 ਲੱਖ ਵਾਲਾ ਮਰਲਾ ਜਿਹੜਾ ਉਹ ਅਸੀਂ 40 'ਚ ਨਹੀਂ ਵਿਕਣਾ, ਹੁਣ ਸਾਡਾ ਉਹ ਦੁਬਾਰਾ 50,000 'ਤੇ ਆ ਜਾਣਾ। ਠੀਕ ਆ ਬਈ ਤੁਸੀਂ ਐਡੇ ਤੁਸੀਂ ਅਮੀਰ ਆ, ਤੁਸੀਂ ਉਸ ਜਗ੍ਹਾ 'ਤੇ ਤੁਸੀਂ ਉਸ ਟਾਈਮ ਤਾਂ बड़ा ही प्लाट देख के, मैं कॉर्नर वाला प्लाट मैंने लेना है, यहाँ से बड़ा रावी का व्यू नज़र आता है, टैरस से ऐसे नज़र आता है। उस टाइम फिर ਤੁਸੀਂ ਇਹ ਕਹਿੰਦੇ हैं ਤੁਹਾਨੂੰ ਹਯਾ ਸ਼ਰਮ ਹੀ ਨਹੀਂ ਆਉਂਦੀ? ਤੁਹਾਡੇ ਨਾਲ ਹੋਇਆ ਬਿਲਕੁਲ ਚੰਗਾ, ਬਿਲਕੁਲ ਅੱਛਾ ਹੋਇਆ। ਦੂਸਰੀ ਗੱਲ ਇਹ ਇਤਸਾਬ ਹੋਣਾ ਚਾਹੀਦਾ ਕਿ ਇਸ ਬੰਦੇ ਨੇ ਇੱਥੇ 300 ਕਨਾਲ ਜ਼ਮੀਨ ਲੈ ਲਈ ਔਰ ਉਹ ਲੀਗਲ ਕਰਵਾ ਕੇ ਉਹਨੇ ਸੁਸਾਇਟੀ ਬਣਾਤੀ ਇੱਥੇ। ਇਹਦੇ ਬਾਰੇ ਨੂਨ ਲੀਗ ਦੀ ਹਕੂਮਤ ਨੇ ਜਿਹਨੇ ਇਲੀਗਲ ਕਰਾ ਕੇ ਦਿੱਤੀ ਉਹ ਚੋਪਾ, ਬਿਲਕੁਲ ਨੂਨ ਲੀਗ ਦੀ ਘਟੀਆ ਕਿਸਮ ਦੀ ਹਕੂਮਤ। ਨਵਾਜ਼ ਸ਼ਰੀਫ ਸਾਹਿਬ ਤੇ 1000 ਦਫਾ ਲੱਖ ਲਾਣਤ। ਠੀਕ ਆ ਕਿ ਹੁਣ ਇਹਤਸਾਬ ਕਰੋ ਨਾ, ਇਹਦਾ ਕਿਉਂ ਨਹੀਂ ਕਰਦੇ? ਹੁਣ ਜਹਾਂਗੀਰ ਤਰੀਨ ਦਾ ਆਪਣੀ ਚੀਨੀਆਂ ਦਾ ਹਿਸਾਬ ਕਿਉਂ ਨਹੀਂ ਕਰਦੇ ਤੁਸੀਂ? ਹੁਣ ਤੁਹਾਨੂੰ ਚਿਕਨ ਦੇ ਰੇਟ ਦਾ ਨਹੀਂ ਪਤਾ ਲੱਗਦਾ? ਕਿਸਾਨ ਦੀਆਂ ਜਿਹੜੀਆਂ ਚੀਜ਼ਾਂ ਉਹ ਜਿਹੜੀਆਂ ਫੀਡ ਦੇ ਵਿੱਚ ਇਸਤੇਮਾਲ ਹੁੰਦੀਆਂ ਉਹ ਤੁਸੀਂ ਕੌੜੀਆਂ ਦੇ ਭਾਅ ਲੈਂਦੇ ਆ। ਤੁਹਾਡੀ ਫੀਡ ਜਿਹੜੀ ਆ ਉਹ ਸੋਨੇ ਦੀ ਬਣ ਜਾਂਦੀ ਹੈ ਮੇਲਾਂ 'ਚੋਂ ਨਿਕਲ ਕੇ, ਜਾਂ ਤੁਹਾਡਾ ਫਿਰ ਇਹ ਜਿਹੜਾ ਚਿਕਨ ਹੈ ਇਹ ਸੋਨਾ ਖਾਂਦਾ ਵਾ? ਹਯਾ ਸ਼ਰਮ ਹੀ ਕੋਈ ਨਹੀਂ ਤੁਹਾਡੇ 'ਚ। ਇਹ ਇਹਤਸਾਬ ਸਿਰਫ ਫੌਜ ਕਰ ਸਕਦੀ ਹੈ, ਬਾਕੀ ਕੋਈ ਇਦਾਰੇ 'ਚ ਇੰਨੀ ਜ਼ਰੂਰਤ ਹੈ ਨਹੀਂ। ਕੋਈ ਜਿਹੜੀ ਜ਼ਰੂਰਤ ਹੈ ਉਹ ਫੌਜ ਵਿੱਚ ਹੈ, ਕਿਉਂਕਿ ਪਸੇ ਪਰਦਾ ਸਭ ਨੂੰ ਪਤਾ ਕਿ ਸਾਡਾ ਨਿਜ਼ਾਮ ਚਲਾ ਕੌਣ ਰਿਹਾ। ਜਿਹੜੇ ਚਲਾ ਰਹੇ ਫਿਰ ਉਹੀ ਇਹਤਸਾਬ ਕਰ ਸਕਦੇ ਆ। ਉਹ ਜਦੋਂ ਤੱਕ ਇਹਨਾਂ ਦੇ ਨਾਲੋਂ ਹਟੂਗੇ ਨਹੀਂ, ਠੀਕ ਆ, ਉਸ ਟਾਈਮ ਤੱਕ ਇਹਤਸਾਬ ਹੋ ਨਹੀਂ ਸਕਦਾ। ਅਲੀਮ ਖਾਨ ਨੂੰ ਤਾਂ ਇਹ ਮੇਰੇ ਵਰਗੇ ਬੰਦੇ ਦੀ ਹੁੰਦੀ ਨਾ ਸੁਸਾਇਟੀ, ਇਹ ਮੈਂ ਜਿਹੜੇ ਦਿਨ ਸੈਲਾਬ ਦਾ ਪਾਣੀ ਆਉਣ ਦਾ ਖਤਰਾ ਸੀ ਉਸੇ ਦਿਨ ਫੜਿਆ ਜਾਣਾ ਤਾਂ, ਅਤੇ ਮੈਂ ਕੋਈ 2-4 ਦਿਨਾਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਫਾਂਸੀ ਲੱਗ ਜਾਣੀ ਸੀ ਮੈਨੂੰ। ਠੀਕ ਆ, ਅਤੇ ਇਹ ਉਸ ਬੰਦੇ ਦੀ ਜਿਹੜਾ ਹਕੂਮਤ ਦੇ ਵਿੱਚ ਬੈਠਾ, ਠੀਕ ਆ, ਉਹਨੂੰ ਕਿਸੇ ਨੇ ਕੁਛ ਕਹਿਣਾ? ਨਾ 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 ਨਾ, ਇਹ ਕਿਉਂ? ਦੂਸਰਾ ਕੱਲ੍ਹ ਮੈਂ ਸੁਣ ਰਿਹਾ ਸੀ ਖਾਜਾ ਆਸਫ ਸਾਹਿਬ ਕਹਿ ਰਹੇ ਜੀ ਸਿਆਲਕੋਟ ਦੇ ਸਾਰੇ ਰੋਡ ਬਹਿ ਗਏ। ਉਹ ਭਈ ਸਾਰੇ ਰੋਡ ਬਹਿ ਗਏ ਜਿਹੜੇ, ਉਹਦਾ ਤੁਹਾਨੂੰ ਨਹੀਂ ਪਤਾ ਇਹ ਰੋਡ ਕਿਵੇਂ ਬਣਦੇ ਆ? ਉਸ ਟਾਈਮ ਤੁਹਾਨੂੰ ਨਹੀਂ ਪਤਾ ਲੱਗਦਾ ਜਦੋਂ ਤੁਸੀਂ ਕਹਿੰਦੇ ਵੀ ਮੇਰਾ ਤਾਂ 15% ਹੈ ਉਹ ਮੇਰੇ ਉਸको PA को जमा करवा देना? ਉਸ ਟਾਈਮ ਤੁਹਾਨੂੰ ਨਹੀਂ ਸਮਝ ਆਉਂਦੀ ਵੀ ਇਹ ਰੋਡ ਕਿਸ ਤਰ੍ਹਾਂ ਬਣੇ ਆ? ਇਸ ਮੁਲਕ ਦੇ ਵਿੱਚ ਠੇਕੇਦਾਰਾਂ ਨੂੰ ਸਭ ਤੋਂ ਘਟੀਆ ਦਰਜਾ ਦਿੱਤਾ ਜਾਂਦਾ।
ਹਾਲਾਂਕਿ ਉਹਦਾ ਕੋਈ ਕਸੂਰ ਹੀ ਨਹੀਂ ਹੁੰਦਾ। ਉਹ ਭਾਈ ਉਹ ਕਿੱਥੋਂ ਤੁਹਾਨੂੰ ਪੂਰਾ ਕਰਕੇ ਦੇਵੇ? ਤੁਹਾਡੀ ਸੜਕ ਬਣਾਵੇ, ਤੁਹਾਡੇ ਘਰ ਦੇ ਕੰਮ ਕਰੇ, ਤੁਹਾਡੇ ਘਰ ਬਣਵਾਵੇ, ਤੁਹਾਡੀਆਂ ਜੀਪਾਂ ਦੇ ਖਰਚੇ ਦੇਵੇ। ਉਹ ਕਿਹੜੇ ਪਾਸੇ ਜਾਵੇ? ਉਹਨੇ ਕਿੱਥੋਂ ਲੈਣੇ ਆ ਪੈਸੇ? ਉਹ ਇਹਨਾਂ ਰੋਡਾਂ ਤੋਂ ਹੀ ਮਿਲਣੇ ਆ ਜਿਹੜੇ ਅੱਜ ਟੁੱਟ ਗਏ ਆ। ਇੱਕ ਇੱਕ ਸਲਾਬ ਦਾ ਉਹਨਾਂ ਨੇ ਉਹ ਨਹੀਂ ਚੱਲਿਆ ਹੈਗਾ। ਬਿਲਕੁਲ ਅੱਛਾ ਹੋਇਆ, ਉਹ ਰੁੜਨੇ ਚਾਹੀਦੇ ਤੇ ਔਰ ਇਸੇ ਤਰ੍ਹਾਂ ਰੁੜਨੇ ਆ ਉਹ। ਜਦੋਂ ਤੱਕ ਤੁਹਾਡੇ ਅਦਾਰਿਆਂ ਨੇ, ਤੁਹਾਡੇ ਇਹ ਜਿਹੜੇ CNW ਆ, ਪਬਲਿਕ ਹੈਲਥ, ਇਹ ਉਹ, ਅਤੇ ਤੁਸੀਂ ਆਪ ਆਪਣੇ ਕੋਟਿਆਂ ਦੇ ਵਿੱਚੋਂ ਜਿਹੜੇ ਰੋਡ ਬਣਵਾਉਂਦੇ ਆ ਉਹਦੇ 'ਚ ਕਮਿਸ਼ਨ ਲੈਣੇ ਆ, ਅਤੇ ਫਿਰ ਇਵੇਂ ਹੀ ਹੋਣਾ। ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਇਹ ਜਿਹੜੇ ਰੋਡ ਬਹਿ ਗਏ ਆ? ਤੁਹਾਨੂੰ ਪਤਾ ਹੀ ਨਹੀਂ, ਤੂੰ ਐਡਾ ਭੋਲਾ। ਤੇ ਹੁਕੂਮਤ ਦੇ ਵਿੱਚ ਕੋਈ ਨਹੀਂ, ਤੇਰੇ ਆਪਣੇ ਡਿਸਟ੍ਰਿਕਟ ਦੇ ਵਿੱਚੋਂ ਉਹ ਕਮਿਸ਼ਨਰ ਫੜਿਆ ਗਿਆ ਅਰਬਾਂ ਰੁਪਏ ਦੀ ਕਰਪਸ਼ਨ। ਤੂੰ ਐਡਾ ਭੋਲਾ ਵਾ ਵੀ ਤੂੰ ਇੰਨੇ ਸਾਲਾਂ ਤੋਂ ਇਲੈਕਸ਼ਨ ਲੜ ਰਿਹਾ? ਤੂੰ ਜੰਮਿਆ ਤੇ ਆਪਣੇ ਪਿਓ ਤੋਂ ਬਾਅਦ ਤੂੰ MLA ਬਣਨ ਲੱਗਿਆ, ਤੈਨੂੰ ਇੰਨਾ ਨਹੀਂ ਪਤਾ ਲੱਗਦਾ ਹੈਗਾ? ਤੂੰ ਬੱਚਾ ਵਾ। ਫਿਰ ਜੀ ਉਜ਼ਮਾ ਬੁਖਾਰੀ ਫਰਮਾ ਰਹੀ ਸੀ, ਉਹਦੇ ਅੱਗੇ ਉਹ ਐਂਕਰ ਨੇ ਸਵਾਲ ਰੱਖਿਆ ਵੀ ਤੁਸੀਂ ਇਹਦਾ ਇਹਤਸਾਬ ਕਰੋਗੇ ਕਿ ਨਹੀਂ? ਮਰੀ ਉਹ ਅੱਗੋਂ ਜੀ ਗੱਲ ਗੋਲ ਕਰਨੀ। ਓਏ ਉਹ ਲੌਂਡੀ, ਤੈਨੂੰ ਅਕਲ ਹੀ ਕੋਈ ਨਹੀਂ ਹੈਗੀ? ਅਲੀਮ ਖਾਨ ਨੂੰ ਕਿਉਂ ਤੁਸੀਂ ਨਹੀਂ ਫੜ ਸਕਦੇ? ਕਿਉਂ ਇਹਤਸਾਬ ਨਹੀਂ ਕਰ ਸਕਦੇ? ਗੱਲਾਂ ਤੁਸੀਂ ਬੜੀਆਂ ਕਰਦੇ ਆ। ਜਾਂ ਤੂੰ ਮਰੀਮ ਨਵਾਜ਼ ਦੀ ਤੂੰ ਨੌਕਰਾਨੀ ਲੱਗੀ ਹੋਈ ਆ। ਇਹ ਸਭ ਬੇਗੈਰਤਾਂ ਦਾ ਟੋਲਾ। ਔਰ ਇਸ ਮੁਲਕ 'ਚ ਸੈਲਾਬ ਠੀਕ ਆ ਰਹੇ ਆ। ਦਰਿਆਏ ਸਤਲੁਜ 'ਤੇ ਚਲੇ ਜਾਓ, ਹੁਣ ਇੰਨਾ ਕੁ ਰਸ਼ ਆ ਬਹਾਵਲਪੁਰ ਪੁਆਇੰਟ ਦੇ ਉੱਤੇ। ਅੱਲਾ ਦੇ ਬੰਦੇ, ਆਵਾਮ ਪਿਕਨਿਕ ਮਨਾਉਣ ਆਈ ਹੋਈ ਆ, ਪਾਣੀ ਆਏ ਹੋਏ ਆ, ਕੋਈ ਮਸਲਾ ਨਹੀਂ ਹੈਗਾ। ਇਹ ਕੌਮ ਇਸ ਤਰ੍ਹਾਂ ਭੱਜੀ ਫਿਰਦੀ ਹੈ ਵੀ ਜਿਵੇਂ ਇਹਨਾਂ ਨੇ ਰੋਕਣਾ ਹੋਵੇ ਨਾ, ਸਲਾਬ ਹੱਥਾਂ 'ਚ ਹੱਥ ਪਾ ਕੇ ਨਾ। ਇਹ ਕੌਮ ਆ ਸਾਡੀ, ਬਜਾਏ ਕਿ ਇਹ ਕੌਮ ਇਹਨਾਂ ਲੋਕਾਂ ਦੇ ਖਿਲਾਫ ਇਹਤਜਾਜ ਕਰਨ ਤੇ ਆਵਾਮ ਸਾਡੀ ਖੁਸ਼ ਆ। ਉਹਨੇ ਕਦੇ ਪਾਣੀ ਦੇਖਿਆ ਨਹੀਂ ਹੈਗਾ। ਉਹ ਅੱਲਾ ਦੇ ਬੰਦੇ ਜਾ ਕੇ ਦੇਖੋ ਤਾਂ ਸਹੀ ਉੱਥੇ। ਮੈਂ ਕਹਿੰਦਾ ਪੁਲ ਦੇ ਉੱਤੇ ਇੰਝ ਆਵਾਮ ਟੁੱਟੀ ਪਈ ਹੈ ਜਿਵੇਂ ਉਹਨਾਂ ਨੇ ਕਦੇ ਕੁਝ ਦੇਖਿਆ ਨਹੀਂ। ਮਾਈਆਂ ਬੰਦੇ ਉਹ ਸਪੈਸ਼ਲ ਲੈ ਕੇ ਆ ਰਹੇ ਆ ਮਾਈਆਂ ਨੂੰ, ਜਿਸ ਤਰ੍ਹਾਂ ਪਿਕਨਿਕ ਨਹੀਂ ਚੱਲ ਰਹੀ ਇੱਥੇ ਕੋਈ। ਇਹ ਕੌਮ ਨੇ ਬਣਨਾ, ਇਹ ਕੌਮ ਨਾਲ ਵਾਕਈ ਬਿਲਕੁਲ ਠੀਕ ਹੁੰਦਾ। ਇਹ ਕੌਮ ਇਸੇ ਕਾਬਲ ਆ। ਬਾਕੀ ਭਾਈ ਇਹ ਰੋਡ ਸ਼ੋਡ ਇਹ ਹਰ ਸ਼ਾਇਦ ਦੂਸਰਾ, ਜਿੰਨੇ ਵੀ ਜ਼ਿਲ੍ਹੇ ਇੰਤਜ਼ਾਮੀਆਂ ਨੇ ਆਪਣੇ ਇੰਤਜ਼ਾਮਾਤ ਕੀਤੇ ਹੋਏ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਆ ਰਿਹਾ ਸੈਲਾਬ, ਉਹ ਇੰਤਜ਼ਾਮਾਤ ਉਹਨਾਂ ਨੂੰ ਕਹਿੰਦੇ ਆ। ਤੁਸੀਂ ਵੀ ਐਵੇਂ ਰਹਿੰਦੇ ਹੋਣੇ ਆਪਣੇ ਬੰਗਲਿਆਂ ਦੇ ਵਿੱਚ ਨਾ, ਸਰਕਾਰੀ ਬੰਗਲਿਆਂ ਦੇ ਵਿੱਚ ਤੁਸੀਂ ਵੀ ਐਵੇਂ ਹੀ ਰਹਿੰਦੇ ਹੋਣੇ ਆ ਜਿਵੇਂ ਤੁਸੀਂ ਆਵਾਮ ਵਾਸਤੇ ਜੋ ਕੁਝ ਤੁਸੀਂ ਰੱਖਿਆ ਆ। 4-4 ਕੈਂਪ ਲਾਏ ਆ ਸਿਰਫ ਟਿਕਟੋਕ ਬਣਾਉਣ ਨੂੰ। ਨਾ ਉੱਥੇ ਕੋਈ ਪਾਣੀ ਦਾ ਇੰਤਜ਼ਾਮ, ਨਾ ਰੋਟੀ ਦਾ ਇੰਤਜ਼ਾਮ। ਬੰਦੇ ਗਰੀਬ ਬੰਦੇ ਆਪਣੇ ਹੁਣ ਡੰਗਰ ਹਰ ਸ਼ਾ ਲੈ ਕੇ ਆਉਂਗੇ, ਉਹ ਆਪ ਕੰਮ ਕਰੂੰਗੇ ਭਾਈ। ਉਹ ਆਪ ਜਿਹੜਾ ਨਾ ਆਪਣੇ ਡੰਗਰਾਂ ਨੂੰ ਪੱਠੇ ਵੱਢ ਕੇ ਚੋਰੀ ਲੋਕਾਂ ਦੇ ਲਿਆ ਕੇ ਪਾਉਂਗੇ। ਇਹਨਾਂ ਨੂੰ ਕੋਈ ਨਹੀਂ, ਇਹਨਾਂ ਦੇ ਡਾਕਟਰ ਸਾਹਿਬ ਉੱਥੇ ਬੈਠੇ ਆ ਐਵੇਂ ਹੱਥ 'ਤੇ ਹੱਥ ਰੱਖ ਕੇ, ਐਵੇਂ ਹੱਥ ਬੰਨ੍ਹ ਕੇ ਬੈਠੇ ਜਿਵੇਂ ਬੜੇ ਨਫੀਸ ਹੁੰਦੇ ਆ। ਇਹ ਬਹੁਤ ਨਫੀਸ ਲੋਕ ਨਹੀਂ ਜਿਸ ਤਰ੍ਹਾਂ ਹੈਗੇ, ਇਹ ਐਵੇਂ ਹੱਥ ਬੰਨ੍ਹ ਕੇ ਬੈਠੇ ਹੁੰਦੇ ਆ ਉਹਨਾਂ ਕੈਂਪਾਂ ਦੇ ਵਿੱਚ। ਆਪ ਇਹਨਾਂ ਨੇ ਪੱਖੇ ਸ਼ੱਖੇ ਲਾਏ ਆ। ਬਾਕੀ ਕੈਂਪਾਂ ਦੇ ਵਿੱਚ ਜਿਹੜੇ ਨਾ ਉਹ ਛੋਟੇ ਛੋਟੇ ਫਕੀਰਾਂ ਵਾਲੀਆਂ ਝੁੱਗੀਆਂ ਲਾ ਕੇ ਉੱਥੇ ਬਹਿ ਜਾਓ। ਬੰਦਾ ਪੁੱਛੇ ਵੀ ਤੁਸੀਂ ਆਪ ਵੀ ਐਵੇਂ ਹੋਣਾ? ਉਹ ਕੱਲ੍ਹ ਮੈਂ ਇੱਕ DCO ਸਾਹਿਬਾ ਦੀ ਦੇਖ ਰਿਹਾ ਸੀ ਟਿਕਟੋਕ। ਉਹ ਰਾਤ ਦੇ 12 ਵਜੇ ਬਣਾ ਰਹੀ ਸੀ ਟਿਕਟੋਕਾਂ ਨਾ, ਹਰ ਕੈਂਪ ਦੇ ਹਰ ਖੈਮੇ ਦੇ ਅੱਗੇ ਜਾ ਕੇ ਇਸ ਤਰ੍ਹਾਂ ਖੋਲ੍ਹ ਕੇ ਇਸ ਤਰ੍ਹਾਂ, ਅਤੇ ਉਹ ਬੜੇ ਸਟਾਈਲ ਨਾਲ ਦੇਖ ਰਹੀ ਸੀ। ਲੱਖ ਲਾਹਨਤ ਤੁਹਾਡੇ 'ਤੇ, ਤੁਹਾਡੇ ਇੰਤਜ਼ਾਮ 'ਤੇ। ਇਹ ਤੁਸੀਂ ਇੰਤਜ਼ਾਮ ਕੀਤੇ ਆ ਕੌਮ ਲਈ ਹੈ? ਲੋਕ ਆਪਣਾ ਘਰ ਛੱਡ ਕੇ ਕਿਉਂ ਆਉਣ? ਨਾਲੇ ਲੋਕਾਂ ਦੀ ਗਲਤੀ ਕੀ ਆ ਸੈਲਾਬ ਆਉਣ 'ਤੇ? ਸਭ ਤੋਂ ਬੜਾ ਸਵਾਲ ਆ ਵੀ ਲੋਕਾਂ ਦੀ ਗਲਤੀ ਕੀ ਆ? ਉਹ ਆਪਣਾ ਘਰ ਛੱਡਣ, ਉਹ ਆਪਣਾ ਹਰ ਚੀਜ਼ ਛੱਡਣ, ਉਹਨਾਂ ਦੀ ਗਲਤੀ ਹੈ ਕੋਈ? ਗਲਤੀ ਤਾਂ ਤੁਹਾਡੀ ਆਪਣੀ ਆ। ਤੁਸੀਂ ਆਪਣੇ ਬੰਗਲਿਆਂ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿਓ, ਆਪਣੇ ਬੈਡਰੂਮਾਂ ਤੱਕ ਲੈ ਕੇ ਜਾਓ ਉਹਨਾਂ ਨੂੰ, ਉੱਥੇ ਉਹਨਾਂ ਨੂੰ ਜਗ੍ਹਾ ਦਿਓ। ਤੁਹਾਡਾ ਤਾਂ ਹੱਕ ਇਹ ਬਣਦਾ ਜਿੰਨਾ ਤੁਸੀਂ ਲੁੱਟੇ ਹੋਇਆ ਇਸ ਮੁਲਕ ਨੂੰ। ਉਹ ਫਕੀਰਾਂ ਵਾਲੀਆਂ ਝੁੱਗੀਆਂ ਦੇ ਵਿੱਚ ਰਹੋਗੇ, ਨਾ ਉੱਥੇ ਖਾਣ ਦਾ ਇੰਤਜ਼ਾਮ, ਨਾ ਕੋਈ ਇੰਤਜ਼ਾਮ, ਨਾ ਪਾਣੀ ਦਾ ਇੰਤਜ਼ਾਮ। ਇੰਤਜ਼ਾਮੀਆ ਫਿਰਦੀ ਆ ਉੱਥੇ, ਇੰਤਜ਼ਾਮੀਆ ਫਿਰਦੀ ਆ ਆਪਣੀ ਡਿਊਟੀ ਪੂਰੀ ਕਰਦੀ, ਕੌਮ ਦੀ ਖਿਦਮਤ ਕਰਦੀ। TV 'ਤੇ ਦੇਖ ਲਓ, ਇਹਨਾਂ ਦੀ ਖਿਦਮਤ ਨਹੀਂ ਮੁੱਕਦੀ। ਵੀ ਸਾਡੇ 'ਤੇ ਆਸਾਨ ਤੁਸੀਂ ਕਰਨ ਲੱਗੇ ਹੋ, ਤੁਸੀਂ ਤਨਖਾਹ ਨਹੀਂ ਲੈਂਦੇ, ਤੁਹਾਨੂੰ ਸ਼ਰਮ ਹੀ ਨਹੀਂ ਆਉਂਦੀ ਹੈਗੀ। ਟਿਕਟੋਕ ਪਹਿਲੀ ਤਾਂ ਗੱਲ ਇਹ ਕਾਨੂੰਨ ਇਹ ਬਣਾਇਆ ਕਿ ਇਸ ਪਾਗਲ ਦੇ ਬੱਚੇ ਨੇ ਵੀ ਇਹ ਸਰਕਾਰੀ ਮੁਲਾਜ਼ਮ, ਸਰਕਾਰੀ ਕੁੱਤੇ ਜਿੰਨੇ ਵੀ ਇਹ ਟਿਕਟੋਕਾਂ 'ਤੇ ਹੋਣ, ਇਹ ਸੋਸ਼ਲ ਮੀਡੀਆ 'ਤੇ ਹੋਣ, ਇਹ ਟੀਵੀਆਂ 'ਤੇ ਹੋਣ। ਇਹ ਕਾਨੂੰਨ ਕਿਹੜੇ ਬੇਗੈਰਤ ਇਨਸਾਨ ਨੇ ਬਣਾਇਆ?
ਸਰਕਾਰੀ ਬੰਦੇ ਦਾ ਕੰਮ ਕਿਆ ਵੀ ਉਹ ਇਸ ਤਰ੍ਹਾਂ ਆ ਕੇ ਆਵਾਮ ਨੂੰ ਜਿਤਾਵੇ ਕਿ ਮੈਂ ਬੜੀ ਖਿਦਮਤ ਕਰ ਰਿਹਾ ਕੌਮ ਦੀ। ਤੂੰ ਕਿਹੜੀ ਖਿਦਮਤ ਕਰ ਰਿਹਾ? ਤੂੰ ਪੈਸੇ ਨਹੀਂ ਲੈਂਦਾ, ਤੂੰ ਪ੍ਰੋਟੋਕੋਲ ਨਹੀਂ ਲੈਂਦਾ, ਤਨਖਾਹ ਨਹੀਂ ਲੈਂਦਾ। ਤੂੰ ਤੇਰੇ ਪਿੱਛੇ 10-10 ਗੱਡੀਆਂ ਦਾ ਪ੍ਰੋਟੋਕੋਲ ਹੁੰਦਾ, ਰੈੱਡ ਕਾਰਪੇਟ ਤੋਂ ਬਗੈਰ ਤੂੰ ਪੈਰ ਨਹੀਂ ਜ਼ਮੀਨ 'ਤੇ ਲਾਉਂਦਾ। ਐਡਾ ਤੂੰ ਨਵਾਬ ਆ। ਗੇਟ ਖੋਲ੍ਹਣ ਨੂੰ ਤੂੰ 2-2 ਨੌਕਰ ਰੱਖੇ ਹੋਏ ਆ। ਪੁਲਿਸ ਵਾਲਾ ਭੱਜਿਆ ਆਏਗਾ, ਆ ਕੇ ਦਰਵਾਜ਼ਾ ਖੋਲ੍ਹੇਗਾ। ਹੈਂ, ਤੂੰ ਐਡਾ ਨਵਾਬ ਦਾ ਬੱਚਾ ਵੀ ਤੂੰ ਆਪਣਾ ਦਰਵਾਜ਼ਾ ਨਹੀਂ ਖੋਲ੍ਹ ਸਕਦਾ? ਇਹ ਭੀਖ ਮੰਗਣ ਵਾਲੇ ਮੁਲਕ ਦੇ ਵਿੱਚ ਲੋਕਾਂ ਨੇ ਸਰਕਾਰੀ ਖਰਚੇ ਦੇ ਉੱਤੇ 2-2 ਬੰਦੇ ਰੱਖੇ ਆ ਸਪੈਸ਼ਲ ਦਰਵਾਜ਼ਾ ਖੋਲ੍ਹਣ ਨੂੰ। ਤੁਹਾਨੂੰ ਸ਼ਰਮ ਹੀ ਨਹੀਂ ਆਈ? ਐਡੇ ਬਗੈਰਤ ਆ ਤੁਸੀਂ। ਭੀਖ ਦੇ ਪੈਸਿਆਂ 'ਤੇ ਤੁਸੀਂ ਦੇਖ ਲਓ ਇਹ ਕਰਦੇ ਆ। ਉਹ ਗੈਰਤਮੰਦ ਹੁੰਦੇ ਸੀ ਨਾ, ਉਹ ਭੀਖ ਨਹੀਂ ਲੈਂਦੇ ਹੁੰਦੇ ਸੀ, ਉਹ ਭੁੱਖੇ ਮਰ ਜਾਂਦੇ ਹੁੰਦੇ ਸੀ। ਅਤੇ ਤੁਹਾਡੇ 'ਚ ਤਾਂ ਗੈਰਤ ਹੈ ਹੀ ਨਹੀਂ। ਜਿਹੜੇ ਸਿਆਸਤਦਾਨ ਨੂੰ ਦੇਖੋ ਉਹਨੇ 2 ਬੰਦੇ ਰੱਖੇ ਆ ਸਪੈਸ਼ਲ ਜੀ ਗੱਡੀ ਦਾ ਦਰਵਾਜ਼ਾ ਖੋਲ੍ਹਣ ਨੂੰ। ਤੂੰ ਐਡਾ ਪ੍ਰਿੰਸ ਆ, ਪ੍ਰਿੰਸ ਚਾਰਲਸ ਆ ਤੂੰ ਐਡਾ ਵੀ ਤੂੰ ਦਰਵਾਜ਼ਾ ਨਹੀਂ ਖੋਲ੍ਹ ਸਕਦਾ? ਤੇਰੇ ਹੱਥ ਟੁੱਟੇ ਹੋਏ ਆ, ਕੀੜੇ ਪਏ ਹੋਏ ਨਾ ਹੱਥਾਂ 'ਚ। ਇਸੇ ਤਰ੍ਹਾਂ ਸਰਕਾਰੀ ਜਿਹੜਾ ਕਮਿਸ਼ਨਰ, ਕੋਈ ਅਸਿਸਟੈਂਟ ਕਮਿਸ਼ਨਰ ਵੀ ਲੱਗੇ ਹੋਏ ਨਾ, ਉਹ ਵੀ ਨਾਲ ਦਰਵਾਜ਼ਾ ਖੋਲ੍ਹਣ ਨੂੰ ਉਹਨੇ 2 ਗਾਰਡ ਰੱਖੇ ਹੋਏ ਆ। ਔਰ ਐਸੇ DPO ਨੂੰ ਇਹਨਾਂ ਨੂੰ ਸਿਕਿਉਰਿਟੀ ਦੇਣ ਲੱਗੇ ਉਹ ਨਹੀਂ ਸ਼ਰਮ ਆਉਂਦੀ ਹੈਗੀ, ਜਿਹੜੇ 2 ਬੰਦੇ ਇਹਨਾਂ ਨੂੰ ਸਪੈਸ਼ਲ ਗੱਡੀ ਨੇ ਦਰਵਾਜ਼ਾ ਖੋਲ੍ਹਣ ਨੂੰ ਰੱਖੇ ਹੁੰਦੇ ਆ। ਹੱਕ ਤਾਂ ਇਹ ਬਣਦਾ ਵੀ ਜਿਹੜਾ ਡਰਾਈਵਰ ਬੈਠਾ ਹੁੰਦਾ ਨਾ ਨਾਲ, ਉਹ ਪਰਲੀ ਸਾਈਡ ਤੋਂ ਲੱਤ ਮਾਰੇ, ਇੰਜ ਬਾਹਰ ਕੱਢੇ, ਲੱਤ ਮਾਰ ਕੇ ਨਾ ਦਰਵਾਜ਼ਾ ਆਪੇ ਆਟੋਮੈਟਿਕ ਖੁੱਲ੍ਹੇ ਅਤੇ ਇਹ ਬਾਹਰ ਸੜਕ 'ਤੇ ਪਏ ਹੁਣ ਉੱਥੋਂ ਉੱਠਣ। ਇਹ ਹੱਕ ਬਣਦਾ ਇਹਨਾਂ ਦਾ। ਇਹ ਹੱਕ ਨਹੀਂ ਬਣਦਾ ਵੀ ਉਹ ਪਿੱਛੋਂ ਭੱਜਿਆ ਆਏਗਾ, ਆ ਕੇ ਦਰਵਾਜ਼ਾ ਖੋਲ੍ਹੇਗਾ ਅਤੇ ਮੈਡਮ ਜਾਂ ਸਾਹਿਬ ਜੀ ਨਿਕਲਣਗੇ ਵਿੱਚੋਂ। ਤੁਸੀਂ ਕੰਮ ਕਰਨ ਆਏ ਆ, ਤੁਸੀਂ ਡਰਾਮੇ ਕਰਨ ਆਏ ਆ? ਬਾਕੀ ਮੁਲਕਾਂ ਦੇ ਵਿੱਚ ਚਲੇ ਜਾਓ, ਕੋਈ ਐਸਾ ਨਿਜ਼ਾਮ ਨਹੀਂ ਹੈਗਾ। ਉਹਨਾਂ ਦੀ ਕੋਈ VIP ਸ਼ਖਸੀਅਤ ਹੋਊਗੀ, ਉਹਦਾ ਕੋਈ ਪ੍ਰੋਟੋਕੋਲ ਇਸ ਤਰ੍ਹਾਂ ਹੁੰਦਾ। ਬਾਕੀ ਹਰ ਬੰਦਾ ਆਪਣੀ ਗੱਡੀ 'ਤੇ ਆਪ ਡਰਾਈਵ ਕਰਦਾ, ਆਪ ਚੱਲਦਾ। ਇਹ ਵਾਹਿਦ ਮੁਲਕ ਆ, ਇਹ ਵਾਹਿਦ ਮੁਲਕ ਦੀ ਸਿਕਿਉਰਿਟੀ ਆ, ਜਿਹਦੇ ਵਿੱਚ ਇਹ ਨਾ ਸਾਡੇ ਕੋਈ ਸਰਕਾਰੀ ਕੁੱਤੇ ਬਾਹਰ ਨਿਕਲ ਸਕਦੇ ਆ ਬਗੈਰ ਸਿਕਿਉਰਿਟੀ ਤੋਂ, ਨਾ ਸਾਡੇ ਸਿਆਸਤਦਾਨ ਨਿਕਲ ਸਕਦੇ ਆ। ਇਹ ਆਪਣੀ ਆਵਾਮ ਦੇ ਵਿੱਚ ਨਹੀਂ ਨਿਕਲ ਸਕਦੇ। ਇਹਨਾਂ ਨੇ ਆਵਾਮ ਨੂੰ ਸਿਕਿਉਰਿਟੀ ਦੇਣੀ ਆ। ਇਹਨਾਂ ਅਦਾਰਿਆਂ ਨੇ ਆਵਾਮ ਨੂੰ ਸਿਕਿਉਰਿਟੀ, ਅਦਾਰਿਆਂ ਦੇ DPO DCO ਇਹ DSP ਇਹ ਪ੍ਰੋਟੋਕੋਲ 'ਚ ਫਿਰਦੇ ਹੁੰਦੇ ਆ। ਇਹ 4-4 10-10 ਗਾਰਡ ਰੱਖੀ ਫਿਰਦੇ ਆ। ਇਹ ਕਿਹੜੇ ਖਾਤੇ 'ਚ ਰੱਖੇ ਹੁੰਦੇ ਆ ਇਹਨਾਂ ਨੇ? ਕੋਈ ਪਤਾ ਨਹੀਂ, ਕੋਈ ਪੁੱਛਣ ਵਾਲਾ ਕੋਈ ਨਹੀਂ। ਇਹ ਜਿਹੜੇ ਅਦਾਰੇ ਕਾਫੀ ਜ਼ਿਆਦਾ ਪ੍ਰਾਈਵੇਟ ਹੋ ਰਹੇ, ਬਹੁਤ ਅੱਛਾ ਕੰਮ ਹੋ ਰਿਹਾ। ਔਰ ਉਹੀ ਅਦਾਰੇ ਹੁਣ ਫਰਜ਼ ਕੀਤਾ ਕਿ ਇੱਕ BHU ਇਹਨਾਂ ਨੇ ਪ੍ਰਾਈਵੇਟ ਕੀਤਾ ਨਾ, ਉਹ ਇੱਕ BHU ਦੇ ਉੱਤੇ ਇੱਕ ਡਾਕਟਰ ਨਾਲ ਕੋਈ 2-3 ਡਿਸਪੈਂਸਰ, ਉਹ ਪੂਰਾ ਨਿਜ਼ਾਮ ਚਲਾ ਰਹੇ ਆ। ਜਿਹੜੀ ਹਕੂਮਤ ਦੇ ਜਿਹੜੇ 20 ਬੰਦੇ ਚਲਾਉਂਦੇ ਸੀ ਨਾ ਇੱਕ BHU ਦੇ ਉੱਤੇ, ਔਰ ਖਰਚਾ ਡਬਲ 3 ਗੁਣਾ ਖਰਚਾ। ਉਸ ਖਰਚੇ ਨਾਲ ਜਿਹੜੇ ਹਕੂਮਤੀ ਲੋਕ ਚਲਾ ਰਹੇ ਸੀ ਨਾ, ਉਹ ਹੁਣ 2-4 ਬੰਦੇ ਚਲਾਉਂਦੇ ਪਏ ਆ, ਔਰ ਬੜੇ ਅੱਛੇ ਤਰੀਕੇ ਨਾਲ ਨਿਜ਼ਾਮ ਚੱਲ ਰਿਹਾ। ਠੀਕ ਆ। ਅਤੇ ਉਹ ਇਹ ਹੁੰਦਾ ਵੀ ਅਗਰ ਮੈਂ ਪੈਸੇ ਲਾ ਕੇ ਕੋਈ ਚੀਜ਼ ਲਈ ਹੋਏ ਤਾਂ ਮੈਂ ਫਿਰ ਦੱਸਣਾ ਨਾ ਵੀ ਕਿਸ ਤਰ੍ਹਾਂ ਕੰਮ ਹੁੰਦਾ, ਇਸ ਤਰ੍ਹਾਂ ਹੁੰਦਾ। ਇਹਨਾਂ ਨੇ ਗੈਰ ਜ਼ਰੂਰੀ ਹਰ ਅਦਾਰੇ ਦੇ ਵਿੱਚ ਅਗਰ 2 ਬੰਦੇ ਦੀ ਜ਼ਰੂਰਤ ਆ ਤਾਂ ਉੱਥੇ 200 ਬੰਦਾ ਭਰਤੀ ਆ। FBR ਦੇ ਵਿੱਚ ਟੋਟਲ 3000 ਬੰਦੇ ਦੀ ਜ਼ਰੂਰਤ ਹੈ ਅਤੇ ਉੱਥੇ 3 ਲੱਖ ਬੰਦਾ ਭਰਤੀ ਹੈ। PIA ਦੇ ਵਿੱਚ 200 ਬੰਦਾ ਚਾਹੀਦਾ ਤਾਂ ਉੱਥੇ 20,000 ਬੰਦਾ ਭਰਤੀ ਆ। ਉਹ ਪੈਸੇ ਕਿਹਨੇ ਦੇਣੇ ਹੁੰਦੇ ਆ? ਉਹ ਤੁਹਾਡੇ ਅੱਬੇ ਨੇ ਦੇਣੇ ਹੁੰਦੇ ਆ, ਤੁਸੀਂ ਜੇਬ 'ਚੋਂ ਦੇਣੇ ਹੁੰਦੇ ਆ, ਜਾਂ ਤੁਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਦੇਣੇ ਹੁੰਦੇ ਆ? ਪਹਿਲੇ ਤਾਂ ਇਹ ਹਿਸਾਬ ਕੀਤਾ ਜਾਵੇ ਨਾ, ਅਦਾਰਿਆਂ ਦੇ ਵਿੱਚ ਜਿੰਨੇ ਲੋਕ ਇਹਨਾਂ ਨੇ ਇੰਨੇ ਫਜ਼ੂਲ ਰੱਖੇ ਹੋਏ ਆ, ਔਰ ਕੋਈ ਕਿਸੇ ਕੰਮ ਦਾ ਨਹੀਂ, ਸਭ ਸਿਫਾਰਸ਼ੀ ਲੋਕ। ਮਿਲਟਰੀ ਦਾ ਇੱਕ ਅਦਾਰਾ MES, ਮਿਲਟਰੀ ਇੰਜੀਨੀਅਰਿੰਗ ਸਰਵਿਸਿਜ਼, ਉਹਦੇ ਵਿੱਚ ਤੁਸੀਂ ਚਲੇ ਜਾਓ। ਫੌਜ ਦੇ ਅੰਦਰ ਇਹ ਚੀਜ਼ ਆ। ਬਾਕੀ ਤਾਂ ਚਲੋ ਛੱਡੋ, ਫੌਜ ਇਹਦੇ 'ਤੇ ਰਿਸਰਚ ਕਰ ਲਵੇ ਕਿ ਉਹਦੇ ਵਿੱਚ ਉਹ ਸਿਫਾਰਸ਼ੀ ਲੋਕ ਆ ਸਾਰੇ, ਉਹਦੇ ਵਿੱਚ ਹਰ ਟਰੇਡ ਦਾ ਬੰਦਾ ਹੋਏਗਾ। ਉਹਦੇ ਵਿੱਚ MES ਦੇ ਵਿੱਚ ਨਾ ਹਰ ਟਰੇਡ ਦਾ ਬੰਦਾ ਹੋਏਗਾ। ਲੇਕਿਨ ਉਹ ਫਿਰ ਵੀ ਕੰਮ ਜਿਹੜੇ ਆ ਨਾ, ਉਹ ਬਾਹਰੋਂ ਠੇਕੇਦਾਰਾਂ ਤੋਂ ਕਰਾਉਂਦੇ ਹੁੰਦੇ ਆ। ਉਹਦੀ ਵਜ੍ਹਾ ਕੀ ਹੁੰਦੀ? ਸਾਰੇ ਬੰਦੇ ਹੁੰਦੇ ਆ, ਅਮਲਾ ਹੁੰਦਾ, ਹਰ ਚੀਜ਼ ਹੁੰਦੀ ਆ। ਕੰਮ ਉਹੀ ਲੋਕ, ਉਹਨਾਂ ਦੀ ਡਿਊਟੀ ਹੁੰਦੀ ਆ 8 ਘੰਟੇ ਦੀ। 8 ਘੰਟੇ ਦੇ ਵਿੱਚ ਉਹਨਾਂ ਨੇ ਫਿਰ 2-3 ਸ਼ਿਫਟਾਂ ਹੁੰਦੀਆਂ, ਉਹ ਨਹੀਂ ਕੰਮ ਕਰਦੇ। ਉਹ ਬਾਹਰੋਂ ਠੇਕੇਦਾਰ ਲਿਆਉਂਦੇ ਆ, ਉਹਦੇ ਤੋਂ ਕੰਮ ਕਰਾ ਲੈਂਦੇ ਆ। ਹੈਂ, ਅਤੇ ਇਹ ਤਾਂ ਨਿਜ਼ਾਮ ਉੱਥੇ ਆ ਵੀ ਉਹ ਜਿਹੜੀ ਉਨੀ ਤਨਖਾਹ ਉਹਨਾਂ ਦੀ ਨਿਕਲ ਰਹੀ ਆ, ਫੀ ਬੰਦੇ ਨੂੰ ਕਮ ਸੇ ਕਮ ਮੇਰੇ ਖਿਆਲ 40-45 ਹਜ਼ਾਰ ਦਿੰਦੇ ਸੀ ਉਹ, ਘੱਟ ਤੋਂ ਘੱਟ। ਅਤੇ ਉਹ ਤਨਖਾਹ ਜਿਹੜੀ ਆ ਉਹ ਹਰ ਸਟੇਸ਼ਨ ਦੇ ਉੱਤੇ ਉਹ ਕੌਣ ਕਿਹਨੇ ਦੇਣੀ ਹੁੰਦੀ ਆ? ਠੀਕ ਆ। ਉਹ ਜਿਹੜੇ ਅਫਸਰ 2-4 ਬੈਠੇ ਹੁੰਦੇ ਆ, ਉਹਨਾਂ ਨੂੰ ਹੈਂਡਲ ਨਹੀਂ ਕਰ ਸਕਦੇ ਹੁੰਦੇ।
ਇਹ ਹਾਲਤ ਹੈ ਇਸ ਮੁਲਕ ਦੀ। ਇਸ ਮੁਲਕ ਜਿਹੜੇ ਅਦਾਰੇ 'ਚ ਚਲੇ ਜਾਓ ਨਾ, ਜਿਹੜਾ ਅਦਾਰਾ ਖੋਲ੍ਹੋ ਉਹੀ ਅਦਾਰੇ ਦੇ ਵਿੱਚ ਗੰਦ ਕਚਰਾ। ਨਾ ਇਸ ਮੁਲਕ ਦੇ ਵਿੱਚ ਜੋਬ ਦਾ ਕੋਈ ਸਟਰਕਚਰ, ਠੀਕ ਆ। ਜੋਬ ਦੀਆਂ 6-7 ਕਿਸਮਾਂ ਇਸ ਮੁਲਕ ਦੇ ਵਿੱਚ। ਇਹ ਪਹਿਲਾ ਮੁਲਕ ਦੁਨੀਆ ਜਿਹਦੇ 6-7 ਕਿਸਮਾਂ ਜੋਬ ਦੀਆਂ ਚੱਲ ਰਹੀਆਂ। ਕੋਈ ਪਰਮਾਨੈਂਟ, ਕੋਈ ਜਿਹੜਾ ਨਾ ਵਰਕ ਚਾਰਜ 'ਤੇ ਆ, ਕੋਈ ਡੇਲੀ ਵੇਜਸ ਆ, ਕੋਈ ਫਲਾਣਾ, ਕੋਈ ਟਮਕਾਣਾ। ਇਹ ਚੱਲ ਰਿਹਾ ਭਾਈ। ਜਿਹੜੇ ਮੁਲਕ ਦੇ ਵਿੱਚ ਇਹ ਹਾਲਤ ਆ, ਉਹ ਮੁਲਕ ਉੱਥੇ ਕੰਮ ਕੀ ਹੋਣਾ। ਉਹਦੇ ਤੋਂ ਬਾਅਦ ਅੱਗੇ ਆ ਜਾਓ ਜੀ। ਬਰਲੇ ਬਿਹਤਰ ਨਹੀਂ ਹੋ ਸਕਦਾ ਜਿਹੜੇ ਸੈਲਾਬ ਆਏ ਆ, ਜਿਹੜੇ ਲੋਕ ਹੁਣ ਟੀਵੀਆਂ 'ਤੇ ਟਿਕਟੋਕ ਬਣਾ ਰਹੇ ਆ ਪ੍ਰੋਟੋਕੋਲ ਨਾਲ, ਗੱਡੀਆਂ 'ਤੇ ਚੜ੍ਹੇ ਹੋਏ ਦੇ ਵੀਗੋ ਡਾਲੇ ਰੱਖੇ ਹੋਏ, 'ਤੇ ਪ੍ਰੋਟੋਕੋਲ ਚੱਲ ਰਹੀ ਆ। ਉਹ ਸਾਡੀ CCD ਉਹਨਾਂ ਨੂੰ ਫੜੇ ਨਾ। ਹੁਣ ਪਹਿਲੇ ਤਾਂ ਕਾਨੂੰਨ ਦੀ ਖਿਲਾਫਵਰਜੀ ਉਹੀ ਕਰਦੇ ਫਿਰਦੇ ਆ, ਤੁਹਾਡੇ ਆਪਣੇ MNA MPA। ਜਦੋਂ ਤੁਸੀਂ ਇੰਨਾ ਮੁਲਕ ਨੂੰ ਸਿਕਿਉਰ ਸਮਝਦੇ ਆ ਵੀ ਮੁਲਕ ਇੰਨਾ ਸਾਡਾ ਸਿਕਿਉਰ ਹੈ ਵੀ ਇੱਥੇ ਆਮ ਬੰਦਾ ਗਾਰਡ ਨਹੀਂ ਰੱਖ ਸਕਦਾ, ਠੀਕ ਆ, ਆਪਣੇ ਖਰਚੇ 'ਤੇ, ਅਤੇ ਤੁਹਾਡੇ ਜਿਹੜੇ ਆ ਸਰਕਾਰੀ ਮੁਲਾਜ਼ਮੀਨ ਅਤੇ ਆ ਤੁਹਾਡੇ MNA MPAs ਨੇ ਇੰਨੇ ਗਾਰਡ ਰੱਖੇ ਹੋਏ। ਇਹ ਕਿਹੜੀ ਚੀਜ਼ ਵਾਸਤੇ ਰੱਖੇ ਹੋਏ ਇਹਨਾਂ ਨੇ? ਇਹਨਾਂ ਨੂੰ ਇਹ ਮੁਲਕ ਸਿਕਿਉਰ ਇਹਨਾਂ ਵਾਸਤੇ ਨਹੀਂ ਹੈਗਾ। ਇਹ ਸਿਰਫ ਸਾਡੇ ਵਾਸਤੇ ਸਿਕਿਉਰ ਆ। ਇਹ ਇਹਨਾਂ ਵਾਸਤੇ ਸਿਕਿਉਰ ਨਹੀਂ ਹੈਗਾ ਵੀ ਇਹਨਾਂ ਨੇ ਗਾਰਡ ਰੱਖੇ ਹੁੰਦੇ ਆ, ਨਾਲ ਗੇਟ ਖੋਲ੍ਹਣ ਨੂੰ 2 ਬੰਦੇ ਰੱਖੇ ਹੁੰਦੇ ਆ, 10 ਗਾਰਡ ਰੱਖੇ ਹੁੰਦੇ ਆ ਗੱਡੀ 'ਤੇ। ਬਸ ਇਹਨਾਂ ਦਾ ਇਹ ਕੰਮ ਆ। ਉਹ ਟਿਕਟੋਕਾਂ ਬਣਾ ਰਹੇ ਆ ਜੀ। ਕੋਈ ਆ ਵੀ ਤੁਸੀਂ, ਤੁਹਾਡਾ ਕੰਮ ਕੀ ਟਿਕਟੋਕਾਂ ਬਣਾ? ਅਗਰ ਤੁਸੀਂ ਬੰਦੇ ਦੇ ਪੁੱਤਰਾਂ ਵਾਲਾ ਕੰਮ ਪਹਿਲੇ ਹੀ ਆਪਣੇ ਹਲਕਿਆਂ 'ਚ ਕੀਤੇ ਹੁੰਦੇ, ਤੁਸੀਂ ਆਪਣੇ ਹਲਕਿਆਂ ਦੇ ਵਿੱਚ ਗਲਤ ਨਜਾਇਜ਼ ਤਜਾਵਜ਼ਾਤ ਨਾ ਹੁੰਦੀਆਂ, ਬਕਾਇਦਾ ਹਰ ਹਲਕੇ ਦੇ ਵਿੱਚ ਨਾਲੇ ਹੋਣ, ਤਾਂ ਕਿ ਅਗਰ ਸਾਡੇ ਖੁਦਾ ਨਾ ਖਾਸਤਾ ਨਾ ਗਹਾਨੀ ਸੂਰਤ ਹਾਲ ਦੇ ਵਿੱਚ ਬਾਰਿਸ਼ ਹੀ ਜ਼ਿਆਦਾ ਹੋ ਜਾਂਦੀ ਆ, ਠੀਕ ਆ, ਕਿ ਬਾਰਿਸ਼ ਸਾਡੀ ਤਵੱਕੋ ਤੋਂ ਬਹੁਤ ਜ਼ਿਆਦਾ ਹੋ ਜਾਂਦੀ ਆ, ਫਿਰ ਵੀ ਸਾਡੀ ਆਬਾਦੀ ਤੱਕ ਪਾਣੀ ਨਾ ਆਵੇ। ਬਾਰਿਸ਼ ਦਾ ਪਾਣੀ ਵੀ ਆਬਾਦੀ ਤੱਕ ਆ ਜਾਂਦਾ, ਆਬਾਦੀ ਤੱਕ ਨਾ ਆਵੇ। ਆਬਾਦੀਆਂ ਸਾਡੀਆਂ ਇੱਕ ਸਾਈਡ 'ਤੇ ਹੋਣ, ਪ੍ਰੋਪਰ ਬਣੀਆਂ ਹੋਣ, ਪ੍ਰੋਪਰ ਉਹਨਾਂ ਦੀ ਹਰ ਚੀਜ਼ ਹੋਵੇ, ਸੀਵਰੇਜ ਹੋਵੇ, ਹਰ ਚੀਜ਼ ਹੋਵੇ। ਇਹ ਬੰਦੇ ਦੇ ਪੁੱਤਰਾਂ ਵਾਲੇ ਕੰਮ ਤੁਸੀਂ ਪਹਿਲੇ ਕੀਤੇ ਹੁੰਦੇ ਤਾਂ ਇਹ ਸੈਲਾਬ ਕਿਉਂ ਆਉਂਦੇ? ਹੁਣ ਜਿਹੜੇ ਤੁਸੀਂ ਆ ਕੇ ਸਾਨੂੰ ਦੱਸਦੇ ਆ ਵੀ ਬਈ ਹਰ ਹਲਕੇ ਦੇ ਵਿੱਚ, ਚਲੋ ਹੁਕੂਮਤਾਂ ਮੁਖਤਲਿਫ ਪਾਰਟੀਆਂ ਦੀਆਂ ਰਹੀਆਂ 75-76 ਸਾਲਾਂ 'ਚ, MNA MPA ਦਾ 75-76 ਸਾਲਾਂ 'ਚ ਉਹੀ ਕੋਈ ਬਾਪ, ਕੋਈ ਦਾਦਾ, ਕੋਈ ਪੁੱਤਰ ਉਹੀ ਆ ਰਹੇ ਆ। MNA ਤਾਂ ਤੁਸੀਂ ਸੀ, MNA MPA, ਅਤੇ ਤੁਸੀਂ ਇਹ ਕੰਮ ਨਹੀਂ ਕਰ ਸਕੇ। ਤੁਸੀਂ ਚਾਹੇ ਫੌਜ ਦੀ ਹਕੂਮਤ ਰਹੀ ਆ, ਉਹਦੇ ਨਾਲ ਵੀ ਤੁਸੀਂ ਰਲੇ ਰਹੇ ਆ। ਜਿੰਨੇ ਸਿਆਸਤਦਾਨ ਆ ਪੂਰੇ ਮੁਲਕ ਦੇ ਵਿੱਚ, ਕਿਤੇ ਸਿਵੀਲੀਅਨ ਗੌਰਮੈਂਟ ਰਹੀ ਹੈ, ਤੁਸੀਂ ਉਹਦੇ ਨਾਲ ਵੀ ਰਹੇ ਆ। ਫਿਰ ਤੁਸੀਂ ਇਹ ਕੰਮ ਕਿਉਂ ਨਹੀਂ ਕੀਤੇ ਵੀ ਤੁਸੀਂ ਆਬਾਦੀਆਂ ਇੱਕ ਸਾਈਡ 'ਤੇ ਕਿਉਂ ਨਹੀਂ ਲਿਜਾ ਸਕੇ? ਹੁਣ ਤੁਸੀਂ ਲੈ ਕੇ ਚਲੇ ਜਾਓ ਆਤਿਫ ਖਾਨ ਉਸਤਾਦ, ਅੱਲਾ ਦਾ ਸ਼ੁਕਰ ਤੂੰ ਸੁਣਾ। ਤੁਸੀਂ ਬਈ ਇਹ ਜਿਹੜੀਆਂ ਆਬਾਦੀਆਂ ਸਾਡੀਆਂ ਫਜ਼ੂਲ ਬਣੀਆਂ ਹੋਈਆਂ, ਅਗਰ ਤੁਸੀਂ ਬਲੋਚਿਸਤਾਨ ਨੂੰ ਚਲੇ ਜਾਓ, ਉੱਥੇ ਤੁਸੀਂ ਸੂਈ ਗੈਸ ਨਹੀਂ ਦੇ ਸਕਦੇ, ਜਿੱਥੋਂ ਸੂਈ ਗੈਸ ਨਿਕਲਦੀ ਹੈ, ਅਤੇ ਉਹ ਉਹਨਾਂ ਦੇ ਵਡੇਰਿਆਂ ਦੀਆਂ ਗਲਤੀਆਂ ਨਾ, ਉਹ ਪੰਜਾਬੀਆਂ 'ਤੇ ਪਾਈ ਜਾਂਦੇ ਆ। ਉਹ ਜਿਹੜੇ ਉਹਨਾਂ ਦੀਆਂ ਮਹਿਰੂਮੀਆਂ, ਉਹ ਉਹਨਾਂ ਦੇ ਵਡੇਰਿਆਂ ਦੀਆਂ ਗਲਤੀਆਂ, ਸਾਡੀਆਂ ਗਲਤੀਆਂ। ਉਹ ਭਾਈ ਮੌਸਮ ਬਿਲਕੁਲ ਠੀਕ ਆ, ਬਾਰਿਸ਼ ਬੂਰਿਸ਼ ਪੰਜਾਬ 'ਚ ਆਉਣ ਦਾ ਕੋਈ ਖਤਰਾ ਨਹੀਂ। ਆਤਿਫ ਖਾਨ ਸਾਹਿਬ, ਬਾਰਿਸ਼ ਦਾ ਆਉਣ ਦਾ ਕੋਈ ਖਤਰਾ ਪੰਜਾਬ 'ਚ ਨਹੀਂ। ਬਸ ਆ ਜਿਹੜੇ ਆ ਸਾਡੇ ਸਿਆਸਤਦਾਨਾਂ ਦੀਆਂ ਨਾਅਹਲੀਆਂ ਦੀ ਵਜ੍ਹਾ ਨਾਲ ਸੈਲਾਬ ਆ। ਇੰਡੀਆ ਦੇ ਜਿਹੜੇ ਡੈਮ ਫੁੱਲ ਆ, ਉਹਨਾਂ ਨੇ ਭਾਈ ਆਪਣਾ ਪਾਣੀ ਛੱਡਣਾ। ਉਹਨਾਂ ਨੇ ਜਿਹੜੇ ਡੈਮ ਬਣਾਏ ਆ ਆਪਣੀ ਜ਼ਰੂਰਤ ਦੇ ਮੁਤਾਬਕ ਬਣਾਏ ਆ, ਉਦੋਂ ਓਵਰ ਪਾਣੀ ਉਹਨਾਂ ਨੇ ਛੱਡਣਾ। ਇੰਡੀਆ ਦੇ ਵਿੱਚ ਬਾਰਿਸ਼ਾਂ ਚੰਗੀਆਂ ਹੋ ਰਹੀਆਂ, ਉਹਨਾਂ ਨੇ ਪਾਣੀ ਛੱਡਣਾ ਉੱਥੋਂ। ਅਤੇ ਸਾਡੇ ਜਿਹੜੇ ਦਰਿਆਵਾਂ ਦੇ ਵਿੱਚ ਇਹਨਾਂ ਨੇ ਕਲੋਨੀਆਂ, ਸੁਸਾਇਟੀਆਂ ਕੱਟੀਆਂ ਹੋਈਆਂ, ਅਤੇ ਉਹ ਜਿਹੜੇ ਹੁਣ ਦਰਿਆਵਾਂ ਦੇ ਵਿੱਚ ਰੁਕਾਵਟਾਂ ਅਤੇ ਉੱਥੇ ਸੈਲਾਬ ਤਾਂ ਆਉਣੇ ਆ, ਉਹ ਸਾਡੇ ਬਾਰਿਸ਼ ਦੀ ਵਜ੍ਹਾ ਨਾਲ ਨਹੀਂ ਆ ਰਹੇ, ਉਹ ਇਸ ਵਜ੍ਹਾ ਨਾਲ ਆ ਰਹੇ ਆ। ਬਾਰਿਸ਼ ਦੀ ਵਜ੍ਹਾ ਨਾਲ ਵੀ ਅਗਰ ਪਾਣੀ ਆਉਂਦਾ ਤਾਂ ਉਹ ਭਈ ਸਾਡੇ ਸਿਆਸਤਦਾਨਾਂ ਦੀ ਗਲਤੀ ਆ। ਇਹਨਾਂ ਨੇ ਇੰਨੇ ਸਾਲਾਂ ਤੋਂ ਇੱਥੇ ਜਿਹੜੇ ਅਦਾਰੇ ਬਣੇ ਹੋਏ ਆ, CNWO, ਮਿਊਨਸੀਪਲ, ਪਬਲਿਕ ਹੈਲਥ, ਫਲਾਣਾ ਟਮਕਾਣਾ, ਇਹਦੇ ਵਿੱਚ ਹਜ਼ਾਰਾਂ ਲੋਕ ਇਹਨਾਂ ਨੇ ਬਿਠਾਏ ਹੋਏ ਆ। ਇਹ ਕੀ ਮੱਖੀਆਂ ਮਾਰਨ ਨੂੰ ਬਿਠਾਏ ਹੋਏ ਇਹਨਾਂ ਨੇ? ਇਹ ਇਹਨਾਂ ਦਾ ਕੰਮ ਆ ਇਹ ਕੰਮ ਕਰਨਾ, ਅਤੇ ਇਹ ਪਲੈਨਿੰਗ ਕਰਕੇ ਦੇਣੀ, ਇਹ ਤੁਹਾਡਾ ਕੰਮ ਆ। ਕਾਨੂੰਨ ਪਾਸ ਕਰਾਉਣੇ ਤੁਹਾਡਾ ਕੰਮ ਆ, ਇਹ ਤੁਸੀਂ ਨਹੀਂ ਕਰਾ ਸਕੇ। ਅਤੇ ਅੱਜ ਸਾਡਾ ਕਿਆ ਕਸੂਰ ਆ ਵੀ ਅਸੀਂ ਆਪਣੀਆਂ ਜਗ੍ਹਾ ਛੱਡ ਕੇ ਅਸੀਂ ਚਲੇ ਜਾਈਏ, ਅਸੀਂ ਹਿਜਰਤ ਕਰ ਜਾਈਏ ਜੀ, ਨਿਕਲੀਏ, ਇੱਥੇ ਸੈਲਾਬ ਆਉਣ ਦਾ ਖਤਰਾ, ਇੱਥੇ ਫਲਾਣਾ ਆਉਣ ਦਾ ਖਤਰਾ। ਯਾਰ ਇੱਥੇ ਜੋ ਮਰਜ਼ੀ ਆਉਣ ਦਾ ਖਤਰਾ, ਅਸੀਂ ਆਪਣੀ ਜਗ੍ਹਾ, ਸਾਡਾ ਕਸੂਰ ਕਿਹਾ ਵੀ ਅਸੀਂ ਆਪਣੀ ਜਗ੍ਹਾ ਛੱਡ ਕੇ ਜਾਈਏ? ਇਹ ਗਲਤੀ ਤਾਂ ਤੁਹਾਡੀ ਆ। ਇਹ ਸਾਡੀ ਆਵਾਮ ਜਿਹੜੀ ਹੈ ਨਾ, ਇਹਨਾਂ ਨੂੰ ਵੀ ਚਾਹੀਦਾ ਜਦੋਂ ਇਹ ਹਲਕਿਆਂ ਦੇ ਵਿੱਚ ਨਜ਼ਰ ਆਉਣ, ਵੋਟ ਤਾਂ ਇਹਨਾਂ ਨੇ 5 ਸਾਲਾਂ 'ਚ ਮੰਗਣੇ ਹੀ ਮੰਗਣੇ ਆ। ਉਹ ਖੈਰ ਸਾਡੀ ਇਹ ਆਵਾਮ ਜਿਹੜੀ ਹੈ ਇਹ ਵੀ ਛੱਡ ਦੇਵੇ ਗਲਤਫਹਿਮੀ ਕਿ
ਇਹ ਜਿਹੜਾ ਨਾ ਵੋਟ ਨਾਲ ਹਕੂਮਤ ਆਉਂਦੀ ਆ, ਕਦੇ ਵੋਟ ਨਾਲ ਹਕੂਮਤ ਨਹੀਂ ਆਈ। 1971 ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਸੀ, 1970 71 ਦੇ ਵਿੱਚ, ਉਹੀ ਇਲੈਕਸ਼ਨ ਜਿਹੜਾ ਨਾ, ਉਸੇ ਇਲੈਕਸ਼ਨ ਨੇ, ਉਹੀ ਇੱਕ ਇਲੈਕਸ਼ਨ ਫ੍ਰੀ ਐਂਡ ਫੇਅਰ ਹੋਇਆ ਸੀ ਅਤੇ ਮੁਲਕ ਦੋ ਟੁਕੜੇ ਹੋ ਗਿਆ ਸੀ। ਉਹ ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਹੋਇਆ ਇਹੋ ਜਿਹਾ ਜਿਹਦੇ ਵਿੱਚ ਜਿਹੜਾ ਨਾ ਉਹਨਾਂ ਨੇ ਆਪਣੀ ਇੰਜੀਨੀਅਰਿੰਗ ਨਾਲ ਲੜਾਈ ਹੋਵੇ, ਕਿਉਂਕਿ ਉਹ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਇਆ ਅਤੇ ਬੰਗਲਾਦੇਸ਼ 'ਚ ਉਹਨਾਂ ਨੇ ਅਕਸਰੀਅਤ ਲੈ ਲਈ। ਇੱਧਰੋਂ ਸਾਡੇ ਆ ਭੁੱਟੋ ਸਾਹਿਬ ਜਿਹੜਾ ਜ਼ਿੰਦਾ ਅੱਜ ਵੀ, ਇਹਨੇ ਲੈ ਲਈ ਅਤੇ ਮੁਲਕ ਟੁੱਟ ਗਿਆ। ਉਹ ਮੁਲਕ ਕੋਈ ਇਹ ਵਜ੍ਹਾ ਨਾਲ ਟੁੱਟਿਆ, ਕੋਈ ਅਦਾਰਿਆਂ ਦੀ ਵਜ੍ਹਾ ਨਾਲ ਟੁੱਟਿਆ, ਬਸ ਜਿਵੇਂ ਵੀ ਟੁੱਟਣਾ ਤਾਂ ਟੁੱਟ ਗਿਆ। ਅਤੇ ਬਾਕੀ ਇਲੈਕਸ਼ਨ ਦੇ ਇਹ ਜਿਹੜੇ ਸਾਡੇ ਆਉਂਦੇ, ਜਦੋਂ ਆ ਹੁਣ ਸਲਾਬ ਦੇ ਵਿੱਚ ਆਏ ਫਿਰਦੇ ਹੋਣ, ਚਿੱਟੇ ਕੱਪੜੇ ਪਾ ਕੇ ਅਤੇ ਬੜੀ ਕਾਟਨ ਛਾਟਨ ਲਾ ਕੇ 10-10 ਗਾਰਡਾਂ ਦਾ ਪ੍ਰੋਟੋਕੋਲ ਲੈ ਕੇ, ਇਹਨਾਂ ਨੇ ਕਦੇ ਇਹ ਤਾਂ ਨਹੀਂ ਕਿਹਾ ਵੀ ਅਸੀਂ ਆਪਣੀ ਗੱਡੀ ਦੇ ਉੱਤੇ ਆ ਜਿਹੜਾ ਨਾ ਆਵਾਮ ਨੂੰ ਰੈਸਕਿਊ ਕਰਦੇ ਹਾਂ। ਗੌਰਮੈਂਟ ਦੇ ਵਸਾਇਲ ਤੁਸੀਂ ਮਾਮੇ ਲੱਗਦੇ ਆ, ਤੁਸੀਂ ਐਡੇ ਆਵਾਮ ਦੇ ਖੈਰ ਖਾਂ, ਜਾਂ ਤੁਸੀਂ ਕਹਿੰਦੇ ਜੀ ਹਮ सियासत करते हैं आवाम की अपने इबादत समझ कर कौम की खिदमत के लिए सियासत करते हैं। ਬਈ ਤੁਸੀਂ ਕੌਮ ਦੀ ਖਿਦਮਤ ਲਈ ਸਿਆਸਤ ਕਰਦੇ ਆ, ਤੁਸੀਂ ਆਪਣੇ ਪੈਸੇ ਕਿਉਂ ਨਹੀਂ ਜੇਬ 'ਚੋਂ ਲਾਉਂਦੇ? ਤੁਸੀਂ 2-2 ਲੱਖ ਰੁਪਈਆ, ਉਹ 2-2 ਲੱਖ ਤਨਖਾਹ ਆਪਣੀ ਜਿਹੜੀ ਹੈ ਨਾ, ਉਹ ਡੋਨੇਟ ਕਰਕੇ ਅਤੇ ਸਾਨੂੰ 2-2 4-4 ਕਰੋੜ ਦਾ ਚੂਨਾ ਲਾ ਰਹੇ ਹੁੰਦੇ ਆ ਸਾਨੂੰ, ਉਹ ਤੁਸੀਂ ਕਿਹੜੇ ਖਾਤੇ 'ਚ ਲਾਉਂਦੇ ਹੋ? ਤੁਹਾਨੂੰ ਹਯਾ ਸ਼ਰਮ ਹੀ ਨਹੀਂ ਆਉਂਦੀ ਹੈਗੀ। ਇਹ ਨਿਜ਼ਾਮ ਆ, ਇਹ ਨਿਜ਼ਾਮ ਨੇ ਜਿਹੜਾ ਨਾ, ਇਹ ਨਿਜ਼ਾਮ ਨੇ ਚੱਲਣਾ। ਇਹਨਾਂ ਨੂੰ ਇਹ ਜਦੋਂ ਆਉਣ ਇੱਥੇ, ਬੰਦੇ ਨੂੰ ਕਿਤੇ ਨਜ਼ਰ ਆਉਣ ਬਈ ਆਏ ਆ ਇਹ ਟਿਕਟੋਕਾਂ ਬਣਾ ਰਹੇ ਆ, ਬੰਦਿਆਂ ਦੇ ਵਿੱਚ ਗੈਰਤ ਹੋਵੇ ਤਾਂ ਇਹਨਾਂ ਨੂੰ ਫੜ ਕੇ ਨੱਕ ਇਹਨਾਂ ਦੇ ਵਿੱਚ ਉਸ ਪਾਣੀ ਦੇ ਵਿੱਚ ਡੁਬੋਏ ਜਾਣ ਵੀ ਆਓ ਆਹ ਤੁਹਾਡੇ ਕੰਮ ਆ ਜਿਹੜੇ ਤੁਹਾਡੇ ਪਿਓ ਨੇ, ਤੁਹਾਡੇ ਬਾਪ ਨੇ, ਤੁਹਾਡੇ ਦਾਦੇ ਨੇ, ਅਤੇ ਅੱਗੋਂ ਤੁਸੀਂ ਆ ਜਿਹੜੇ ਅੰਜਾਮ ਦਿੱਤੇ ਆ। ਕੋਈ ਪੰਜਾਬ 'ਚ ਚੱਕ ਕੇ ਦੇਖ ਲਓ ਸਿਆਸਤਦਾਨ, ਉਹਦਾ ਪਿਓ ਸਿਆਸਤਦਾਨ, ਉਹਦੇ ਪਿਓ ਦਾ ਪਿਓ ਸਿਆਸਤਦਾਨ, ਫਿਰ ਉਹਦੇ ਪਿਓ ਦਾ ਪਿਓ ਸਿਆਸਤਦਾਨ, ਅਤੇ ਫਿਰ ਅੱਗੇ ਮੁੰਡਾ ਸਿਆਸਤਦਾਨ। ਅਤੇ ਕੰਮ ਕਿਆ ਕੀਤਾ? ਕੋਈ ਕੰਮ ਨਹੀਂ ਕੀਤਾ, ਕੰਮ ਜ਼ੀਰੋ। हमें तो काम ही सियासत का आता है। साढ़े एक जनूबी पंजाब च माशाअल्लाह गिलानी खानदान, इंतहाई करप्ट खानदान, जिन्हों लोग पीर तरह पूछते हैं भी तू एडा पीर हाँ, ठीक आ, तो तू चोरी क्यों करदा? तू पहली तो गल, तू इलैक्शन ही नहीं सही तरह जितया हैगा, तू उत्थे चोरी की, ठीक आ। एडा तेनों आवाम नहीं चाहती हैगी भी तू जिहड़ा ना सानू असीं तेनों सिर ते चक लईए। और काम देख लो, अज मुल्तान डुब्बन लगे होया, बंद ना तोड़न 2-3 देखण भी, आ जिहड़ा रेला गुजरदा चनाब तो, ये गुजार के दिखाण ना गिलानी जिहड़े पीर साहबान है, गुजार के दिखाण ना रेला इतों, बंद तोड़े बगैर करके देण, ठीक है। भी तुसीं एडे वो सी तां तुसीं भी गलत कंस्ट्रक्शनां कराइयां, तुसीं भी गलत हर काम कराया उत्थे मुल्तान दे विच। तो डुब्बण दो ना, फिर इनू पता लगे ना थोड़ी किन्ना जिहड़ा तुसीं कहंदे हमने 50 सालों से हम खिदमत कर रहे हैं कौम की, जिहड़ी तुसीं खिदमत कर रहे हैं ना भाई, जिहड़ी थोड़ी दूसरे महीने 4 करोड़ की गड्डी चेंज हो जाती है, नवीं आ जाती है, थोड़ी 84 85 लाख ਦੀਆਂ ਤੁਸੀਂ ਘੜੀਆਂ ਬੰਨੀ ਹੋਈਆਂ, ਉਹ ਜਿਹੜੀ ਤੁਸੀਂ ਖਿਦਮਤ ਸਾਡੀ ਕੀਤੀ ਹੈ ਨਾ, ਤੁਸੀਂ ਨਾ ਕਰੋ, ਠੀਕ ਹੈ ਨਾ। ਉਹ ਜਿਹੜੀ ਤੁਸੀਂ ਖਿਦਮਤ ਸਾਡੀ ਕਰਦੇ ਨਾ, ਉਹ ਮੇਰਾ ਭਾਈ ਤੁਸੀਂ ਖਿਦਮਤ ਉਹ ਜਿਹੜੀ ਤੁਸੀਂ ਖਿਦਮਤ ਸਾਡੀ ਕਰ ਰਹੇ ਹੁੰਦੇ ਹੋ, ਤੁਸੀਂ ਨਾ ਕਰਿਆ ਕਰੋ। ਉਹ ਤੁਹਾਡੀ ਤਾਂ ਭਾਈ ਹਰ ਚੀਜ਼ ਬਦਲ ਜਾਂਦੀ ਆ, ਸਾਡੀ ਕਿਉਂ ਨਹੀਂ ਬਦਲਦੀ? ਇਹ ਜਿੰਨੇ ਗਿਲਾਨੀ ਖਾਨਦਾਨ ਜਾਂ ਜਿੰਨਾ ਇਹ ਜਿੰਨੇ ਵੀ ਮਖਦੂਮ ਅਤੇ ਰਹੀਮ ਯਾਰ ਖਾਨ ਤੋਂ ਅਤੇ ਉਰੇ ਪਰੇ ਇਹ ਚੀਨੀ ਜਿਹੜੀ ਮਹਿੰਗੀ ਹੋ ਜਾਂਦੀ ਆ, ਹਰ ਚੀਜ਼ ਹੋ ਜਾਂਦੀ, ਇਹ ਵਜ੍ਹਾ ਕੀ ਆ? ਉਸ ਬਾਰੇ ਅਸੀਂ ਨਹੀਂ ਪੁੱਛਦੇ, ਉਹ ਬਾਰੇ ਨਾ ਆਵਾਮ ਪੁੱਛ ਸਕਦੀ ਆ, ਨਾ ਕੋਈ ਹੋਰ ਬੰਦਾ ਪੁੱਛ ਸਕਦਾ। ਉਹ ਕੰਮ ਗਲਤ ਆ। ਇਹਨਾਂ ਤੋਂ ਪੁੱਛੋ ਵੀ ਇਹਨਾਂ ਨੇ ਟਿਕਟੋਕ ਕਿਵੇਂ ਬਣਾਉਣੀ ਹੈ, ਇਹਨਾਂ ਤੋਂ ਪੁੱਛੋ ਵੀ ਇਹਨਾਂ ਨੇ ਝੂਠ ਕਿਸ ਤਰ੍ਹਾਂ ਬੋਲਣੇ ਆ। ਇਹ ਜਿਹੜੀ ਕੌਮੀ ਖਿਦਮਤ ਤੁਸੀਂ ਕਰਦੇ ਨਾ, ਤੁਸੀਂ ਨਾ ਕਰਿਆ ਕਰੋ, ਇਹਦੀ ਜ਼ਰੂਰਤ ਨਹੀਂ ਹੈਗੀ ਕੌਮ ਨੂੰ। ਇਹ ਕੌਮ ਵੈਸੇ ਤਾਂ ਇਹ ਕੌਮ ਇੱਕ ਹੈ ਨਹੀਂ, ਅਗਰ ਇਹ ਇੱਕ ਕੌਮ ਹੋਵੇ ਨਾ ਤਾਂ ਤੁਹਾਡਾ ਇੱਥੇ ਉਹ ਹੈ ਹੀ ਨਹੀਂ, ਵਜੂਦ ਹੀ ਨਾ ਹੋਵੇ ਇੱਥੇ। ਇਹ ਤਾਂ ਮੁਲਕ ਦੀ ਬਦਬਖਤੀ ਹੈ ਕਿ ਤੁਹਾਡੇ ਵਰਗੇ ਲੋਕ ਇਸ ਮੁਲਕ 'ਚ ਆਏ ਆ। ਇਹ ਤਾਂ ਬਦਬਖਤ ਕਿਸਮ ਦਾ ਮੁਲਕ ਆ ਵੀ ਜਿਹਦੇ ਤੁਹਾਡੇ ਵਰਗੇ ਲੋਕ ਜਨਮ ਲੈ ਗਏ ਆ। ਤੁਸੀਂ ਆਪਣੇ ਆਪ ਨੂੰ ਬੜੇ ਉਹ ਟੈਲੈਂਟਡ ਬੰਦੇ ਸਮਝਦੇ ਆ, ਤੁਸੀਂ ਜਿਸ ਤਰ੍ਹਾਂ ਇਹਨੂੰ ਉਹ ਚੱਕਣਾ ਹੁੰਦਾ। ਜਿੰਨੇ ਰੋਡ, ਜਿੰਨੀਆਂ ਚੀਜ਼ਾਂ ਹੁਣ ਜਿੰਨਾ ਨੁਕਸਾਨ ਹੋਇਆ,
ਇਹ ਹਰ ਚੀਜ਼ ਬਚ ਸਕਦੀ ਸੀ। ਇਹ ਬਾਕੀ ਜਿਹੜੀਆਂ ਇਹ ਡਰਾਮੇਬਾਜ਼ੀਆਂ ਲਾਈਆਂ ਨਾ, ਇਹ ਚੰਦੇ ਮੰਗਣ ਲਈ ਲਾਈਆਂ ਹੋਈਆਂ। ਉਹ ਬਹਾਵਲਪੁਰ ਜਾ ਕੇ ਦੇਖੋ, ਦਰਿਆ ਸਤਲੁਜ ਦੇ ਉੱਤੇ ਆਵਾਮ ਪਿਕਨਿਕ ਮਨਾ ਰਹੀ ਆ। ਉਹਨਾਂ ਨੂੰ ਪਤਾ ਹੀ ਨਹੀਂ ਵੀ ਸੈਲਾਬ ਆਉਣਾ। ਇਹ ਜਿਹੜੀਆਂ ਆਬਾਦੀਆਂ ਡਬੋ ਕੇ ਇੱਧਰੋਂ ਬੰਨ ਤੋੜ ਕੇ ਅਤੇ ਉੱਧਰੋਂ ਤੋੜ ਕੇ ਤੁਸੀਂ ਨਾ ਦਰਿਆਵਾਂ ਦੇ ਰਸਤੇ ਛੋਟੇ ਕੀਤੇ ਹੋਏ ਆ, ਅਤੇ ਉਹ ਤੁਸੀਂ ਭੀਖ ਮੰਗਣ ਵਾਸਤੇ ਕੀਤੇ ਆ। ਤੁਹਾਨੂੰ ਹੁਣ ਤੁਰਕੀ ਭੀਖ ਦੇ ਦੇਵੇ, ਚਾਈਨਾ ਦੇ ਦੇਵੇ, ਅਮੈਰੀਕਾ ਦੇ ਦੇਵੇ, ਤੁਸੀਂ ਭੱਜ ਕੇ ਲੈ ਲੈਣੀ ਹੈ। ਤੁਸੀਂ ਬੜੇ ਸ਼ੁਕਰੀਆ ਅਦਾ ਕਰਨਾ ਜੀ, हमें तो बस कौम के साथ खड़े हैं मुश्किल वक्त में, ये मुल्क भाई हैं हमारे। ਬਈ ਨਾ ਉਹਨਾਂ ਮੁਲਕਾਂ ਨੂੰ ਗੈਰਤ ਆਵੇ ਅਤੇ ਨਾ ਤੁਹਾਨੂੰ ਆਵੇ ਲੈਂਦਿਆਂ ਨੂੰ। ਐਸੀ ਕੋਈ ਬੇਗੈਰਤ ਕਿਸਮ ਦੀ ਹਕੂਮਤ, ਬੇਗੈਰਤ ਕਿਸਮ ਦੇ ਇਦਾਰੇ, ਪਰ ਆਪਣੀ ਗਲਤੀ ਤਸਲੀਮ ਕਰਕੇ ਉਹਨੂੰ ਸਹੀ ਕਰਨਾ ਨਹੀਂ ਚਾਹੁੰਦੇ। ਮੁਲਕ ਨਾਲ ਤੁਸੀਂ ਲੋਇਲ ਤਾਂ ਇਸ ਤਾਂ ਹੋ ਨਾ ਕਿ ਤੁਸੀਂ ਆਪਣੀ ਗਲਤੀ ਜਿਹੜੀ ਹੈ ਨਾ ਤਸਲੀਮ ਕਰਕੇ, ਔਰ ਅਦਾਰਿਆਂ ਨੂੰ ਆਪਣੇ ਆਪ ਨੂੰ, ਇਹਨਾਂ ਸਿਆਸਤਦਾਨ ਆਪਣੇ ਆਪ ਨੂੰ, ਅਦਾਰੇ ਆਪਣੇ ਆਪ ਨੂੰ ਠੀਕ ਕਰਨ। ਨਾ 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 ਨਾ, ਠੀਕ ਕਰਨ ਵਾਲੀ ਗੱਲ ਸਾਡੇ 'ਚ ਕੋਈ ਨਹੀਂ। ਅਸੀਂ ਮਜ਼ੀਦ ਕਰਪਸ਼ਨ ਕਰਨੀ ਆ, ਅਸੀਂ ਮਜ਼ੀਦ ਜਿੱਥੋਂ ਜੋ ਲੱਭਣਾ ਉਹ ਕਰਨਾ। ਅਗਰ ਹਕੂਮਤ ਐਡੀ ਸੰਸੀਅਰ ਆ ਅਤੇ ਹਰ ਸਰਕਾਰੀ ਬੰਦੇ ਦੇ ਜਿਹੜੇ ਅਸਾਸੇ ਆ, ਉਹਦੇ ਮਾਮੇ ਫੁੱਫੀ ਚਾਚੇ ਤਾਏ ਸਭ ਦੇ ਅਸਾਸੇ ਪਬਲਿਕ ਕਰਨ, ਇੱਕ ਵੈਬਸਾਈਟ ਬਣਾਉਣ, ਬਲਕਿ ਇੱਕ ਪੂਰਾ ਅਦਾਰਾ ਬਣਾਉਣ ਨਾਲ ਹਰ ਬੰਦੇ ਦੀ ਵੈਬਸਾਈਟ ਦੇ ਉੱਤੇ ਜਿਹੜਾ ਕੋਈ ਸਰਕਾਰੀ ਚਪੜਾਸੀ ਵੀ ਹੈ ਨਾ, ਉਹਦਾ ਵੀ ਅਸੀਂ ਕਿਸੇ ਅਦਾਰੇ ਜਾਈਏ ਨਾ, ਯਾਨੀ ਕਿ ਕੋਈ ਕੰਮ ਕਰਾਉਣ ਦੇ, ਅਸੀਂ ਪਹਿਲੇ ਸਰਚ ਕਰ ਲਈਏ ਗੂਗਲ 'ਤੇ, ਬਈ ਆਹ ਬੰਦੇ ਦਾ ਸਾਰਾ ਡਾਟਾ ਜਿਹੜਾ ਨਾ, ਇਹ ਆਹ ਇਹਦੀ ਹਿਸਟਰੀ ਆ, ਆਹ ਇਹਦੀ ਅਸਾਸੇ ਆ, ਆਹ ਫਲਾਣੀ ਚੀਜ਼ ਆ ਇਹਦੀ, ਆਹ ਫਲਾਣੀ ਚੀਜ਼ ਆ ਇਹਦੀ, ਇਸ ਚੀਜ਼ ਇਹ ਦੱਸੋ ਨਾ, ਇਹ ਦੱਸਿਆ ਜਾਵੇ ਨਾ, ਠੀਕ ਆ। ਇਹ ਜਿੰਨੇ ਸਰਕਾਰੀ ਬੰਦੇ ਆ ਇਹਨਾਂ ਦੀ, ਤੁਸੀਂ ਅੱਲਾ ਦੇ ਬੰਦੇ ਪ੍ਰਾਪਰਟੀਆਂ ਦੇਖੋ, ਤਨਖਾਹ ਚੈੱਕ ਕਰੋ ਅਤੇ ਪ੍ਰਾਪਰਟੀ ਚੈੱਕ ਕਰੋ। ਉੱਥੇ ਸਾਡੀਆਂ ਏਜੰਸੀਆਂ ਫੇਲ ਹੋ ਜਾਂਦੀਆਂ। ਉੱਥੇ ਸਾਡੀਆਂ ਏਜੰਸੀਆਂ ਦੀ ਜਿਹੜੀ ਉਹ ਆ ਨਾ, ਉਹ ਕੀ ਕਹਿੰਦੇ ਆ, ਕੁੱਤੇ ਤਰ੍ਹਾਂ ਸੁੰਘਣ ਦੀ ਆਦਤ, ਉਹ ਖਤਮ ਹੋ ਜਾਂਦੀ ਆ। ਉੱਥੇ ਉਹ ਇਨਸਾਨ ਬਣ ਜਾਂਦੇ ਆ। ਜਿੱਥੇ ਇਹ ਗੱਲ ਆਉਂਦੀ ਹੈ ਨਾ ਵੀ ਜਿੰਨੇ ਵੀ ਸਾਡੇ ਜਰਨੈਲ ਹਜ਼ਰਾਤ ਆ, ਜਿੰਨੇ ਵੀ ਸਾਡੇ ਦੂਸਰੇ ਸਿਵੀਲੀਅਨ ਗੌਰਮੈਂਟ ਦੇ ਬਿਊਰੋਕਰੇਸੀ ਦੇ ਲੋਕ ਆ, ਇਹਨਾਂ ਦੀਆਂ ਇਹ ਚੀਜ਼ਾਂ ਕਿਉਂ ਨਹੀਂ ਪਬਲਿਕ ਹੁੰਦੀਆਂ? ਇਹ ਅੱਲਾ ਦੇ ਬੰਦੇ ਇੱਕ ਪ੍ਰੋਜੈਕਟ 'ਚ ਅਰਬਾਂ ਰੁਪਏ ਦਾ ਕਮਿਸ਼ਨ ਲੈ ਜਾਂਦੇ ਆ ਇਹ ਲੋਕ। 1 ਅਰਬ ਦੇ ਵਿੱਚ ਵੀ ਇਹ 2-4% ਕਮਿਸ਼ਨ ਵੀ ਲੈਣ ਤਾਂ ਕਰੋੜਾਂ 'ਚ ਤਾਂ ਇਹਨਾਂ ਦੀ ਗੇਮ ਚੱਲੀ ਜਾਂਦੀ ਆ। ਔਰ ਇਹ ਆਪਣੇ ਦੌਰਾਂ ਦੇ ਵਿੱਚ ਇਵੇਂ ਬਹੁਤ ਸਾਰੇ ਉਹ ਜਿਹੜੇ ਆ ਨਾ ਪ੍ਰੋਜੈਕਟ ਕਰਦੇ ਆ, ਔਰ ਕਰਨ ਤੋਂ ਬਾਅਦ ਇਹਨਾਂ ਦੀਆਂ ਪ੍ਰਾਪਰਟੀਆਂ ਦੇਖੋ, ਕਿਸੇ ਦੀ ਪੁਰਤਗਾਲ 'ਚ ਆ, ਕਿਸੇ ਦੀ ਅਮੈਰੀਕਾ, ਕੈਨੇਡਾ। ਉਹ ਆਪਣੇ ਮੁਲਕ ਨੂੰ ਤਾਂ ਫਿਰ ਮੁਲਕ ਸਮਝਦੇ ਨਹੀਂ ਨਾ। ਇਹ ਸਾਡੀਆਂ ਵੀ ਸੇਵਿੰਗਸ ਹੁੰਦੀਆਂ, ਸਾਡੀਆਂ ਸੇਵਿੰਗਸ ਨਾਲ ਇੰਨਾ ਕੰਮ ਤਾਂ ਨਹੀਂ ਅਸੀਂ ਵੀ ਪੁਰਤਗਾਲ, ਸਾਡੀ ਤਾਂ ਇੰਨੀ ਕੁ ਸੇਵਿੰਗ ਹੁੰਦੀ, ਅਸੀਂ ਸਾਰੀ ਜ਼ਿੰਦਗੀ ਸਾਡੇ ਮਾਂ ਬਾਪ ਉਰੇ ਪਰੇ ਦੇਖਣ ਦਿਖਾਉਣ ਵਾਲੇ ਨੇ, ਸਭ ਨੇ ਕੰਮ ਕੀਤੇ ਆ, ਜਿਨ੍ਹਾਂ ਨੇ ਜ਼ਿੰਦਗੀ ਭਰ ਮਜ਼ਦੂਰੀ ਕੀਤੀ, ਕੰਮ ਕੀਤੇ, ਅੱਛੇ ਟੈਲੈਂਟਡ ਬੰਦੇ, ਉਹ ਪੂਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਇੰਨੀ ਨਹੀਂ ਕਰ ਸਕਦੇ ਵੀ ਉਹ ਦੁਬਈ ਦਾ ਵੀਜ਼ਾ ਲੈ ਕੇ ਦੁਬਈ ਚਲੋ 15 ਦਿਨ ਲਈ ਘੁੰਮ ਫਿਰ ਆਉਣ। ਇਹ ਐਡੇ ਨਵਾਬ ਹੋ ਜਾਂਦੇ ਆ ਵੀ ਇਹ ਹਰ ਹਫਤੇ, ਹਰ ਮਹੀਨੇ ਜਾ ਰਹੇ ਆ। ਸਾਡਾ ਗਿਲਾਨੀ ਖਾਨਦਾਨ ਹਰ ਮਹੀਨੇ ਸਵਿਟਜ਼ਰਲੈਂਡ ਜਾ ਰਿਹਾ, ਕੈਨੇਡਾ, ਅਮੈਰੀਕਾ ਜਾ ਰਿਹਾ। ਪੈਸੇ ਕਿੱਥੋਂ ਆ ਰਹੇ ਆ? ਕਿਹੜੀ ਤੁਹਾਡੀ ਇਨਕਮ ਆ ਰਹੀ ਹੈ ਨਾ? ਕਿਹੜੀ ਤੁਹਾਡੀ ਕਾਸ਼ਤਕਾਰੀ ਵੈਸੇ ਡੁੱਬੀ ਪਈ ਆ ਇਸ ਮੁਲਕ 'ਚ। ਅਗਰ ਗਿਲਾਨੀ ਖਾਨਦਾਨ ਕਹਿੰਦਾ ਵੀ ਮੇਰੀ 100 ਮਰਬੇ ਜ਼ਮੀਨ ਆ, ਵੀ ਤੇਰੀ 100 ਮਰਬੇ ਜ਼ਮੀਨ ਹੋਣੀ ਹੈ, ਅਤੇ ਬਾਕੀ ਚੀਜ਼ਾਂ ਦੇ ਰੇਟ ਅਗਰ ਤੁਸੀਂ ਕੱਢ ਕੇ ਦੇਖੋ, ਕਣਕ ਦਾ ਰੇਟ ਕੱਢ ਕੇ ਦੇਖੋ, ਕਪਾਹ ਦਾ ਕੱਢ ਕੇ ਦੇਖੋ, ਬਾਕੀ ਜਿਹੜੀ ਵੀ ਚੀਜ਼ ਦਾ ਕੱਢ ਕੇ ਦੇਖੋ, ਤੁਸੀਂ ਨੁਕਸਾਨ ਕਰ ਰਹੇ ਹੁੰਦੇ। ਤੁਹਾਨੂੰ ਨੁਕਸਾਨ ਹੁੰਦਾ, ਅਤੇ ਫਿਰ ਤੁਸੀਂ ਐਡੇ ਨੁਕਸਾਨ ਦੇ ਵਿੱਚ ਤੁਹਾਡੀ ਸਿਆਸਤ ਵੀ ਚੱਲ ਰਹੀ, ਜਿਹੜੀ ਤੁਸੀਂ ਖਿਦਮਤ ਕਰ ਰਹੇ ਆ ਕੌਮ ਦੀ, ਤੁਹਾਡੇ ਬਾਕੀ ਕੰਮ ਵੀ ਚੱਲ ਰਹੇ ਆ, ਠੀਕ ਆ, ਤੁਹਾਡੀਆਂ ਗੱਡੀਆਂ ਵੀ ਭੱਜ ਰਹੀਆਂ 4-4 ਕਰੋੜ ਦੀਆਂ, ਤੁਹਾਡਾ ਹਰ ਕੰਮ ਹੋ ਰਿਹਾ, ਲੇਕਿਨ ਤੁਸੀਂ ਬਾਹਰ ਵੀ ਜਾ ਰਹੇ ਆ, ਤੁਹਾਡੀ ਜ਼ਮੀਨ ਵੀ ਵੱਧ ਰਹੀ ਆ। ਜਿੱਥੇ 100 ਹੁੰਦਾ ਉੱਥੇ ਸਾਲ ਬਾਅਦ ਅੱਲਾ ਖੈਰ ਕਰੇ 150 ਹੋ ਜਾਂਦਾ। ਅਤੇ ਸਾਡੀ ਅੱਲਾ ਖੈਰ ਕਰੇ ਅਗਰ 10 ਕਿੱਲੇ ਜ਼ਮੀਨ ਹੁੰਦੀ ਹੈ ਤਾਂ ਉਹਦੇ 'ਚੋਂ 2 ਵਿਕ ਜਾਂਦੇ ਆ 2 ਸਾਲਾਂ ਬਾਅਦ, ਇਸ ਨੁਕਸਾਨ ਦੀ ਵਜ੍ਹਾ ਨਾਲ। ਅਸੀਂ ਐਡੇ ਨਾਅਹਿਲ ਹਾਂ ਵੀ ਤੁਸੀਂ ਐਡੇ ਅਹਿਲ ਹਾਂ ਕਾਸ਼ਤਕਾਰੀ ਦੇ ਵਿੱਚ, ਜਿਹੜੇ ਅਸੀਂ ਆਪਣੇ ਹੱਥ ਨਾਲ ਕੰਮ ਕਰਦੇ ਹਾਂ, ਇੱਕ ਚੀਜ਼ ਦੀ ਅਸੀਂ ਨਾਪ ਤੋਲ ਕੇ ਦੱਸ ਸਕਦੇ ਹਾਂ ਕਿ ਇੰਨੀ ਇੱਥੇ ਆ, ਇੰਨੀ ਇੱਥੇ ਆ, ਇੰਨੀ ਇੱਥੇ ਆ। ਜਿਹੜੇ ਤੁਸੀਂ ਇਸਲਾਮਾਬਾਦ ਬੈਠ ਕੇ ਜਾਂ ਲਾਹੌਰ ਬੈਠ ਕੇ ਜਿਹੜੇ ਤੁਸੀਂ ਮੁਨਸ਼ੀਆਂ ਤੋਂ ਸਿਰਫ ਰਿਪੋਰਟ ਲੈਣੀ ਹੁੰਦੀ ਆ ਵੀ ਤੁਸੀਂ ਐਡੇ ਟੈਲੈਂਟਡ ਬੰਦੇ ਆ, ਸਾਡੇ ਕੋਲ ਇਹ ਟੈਲੈਂਟ ਹੀ ਕੋਈ ਨਹੀਂ ਹੈਗਾ। ਇਹ ਜਿੰਨੇ ਸਿਆਸਤਦਾਨ ਆਏ, ਸਾਡੇ ਇੱਕ ਹੋਰ ਸਿਆਸਤਦਾਨ ਮਾਸ਼ਾਅੱਲਾ ਰਾਣਾ ਇਕਬਾਲ ਸਰਾਜ ਸਾਹਿਬ, ਉਹਨਾਂ ਦੀ ਮੈਂ ਦੇਖ ਰਿਹਾ ਸੀ ਜੀ, ਫਰਮਾ ਰਹੇ ਸੀ ਮੈਂ ਆਪਣੀ ਸਾਰੀ ਸੈਲਰੀ ਡੋਨੇਟ ਕਰ ਦੇਤਾ ਹੂੰ।
ਚਲੋ ਵੀ ਤੂੰ ਡੋਨੇਟ ਕਰ ਦਿੰਦਾ। ਬਾਕੀ ਪਸੇ ਪਰਦਾ ਜਿਹੜੇ ਕਾਲੇ ਕਾਲੇ ਕਾਨੂੰਨ ਦੇ ਤਹਿਤ ਕਾਲੇ ਕੰਮ ਆ, ਉਹਨਾਂ 'ਚ ਤੂੰ ਅਗਰ 2 ਲੱਖ ਡੋਨੇਟ ਕੀਤਾ ਤਾਂ ਭਾਈ ਤੂੰ 20 ਕਰੋੜ ਦਾ ਚੂਨਾ ਲਾਇਆ ਤਰੱਕੀਆਤੀ ਪ੍ਰੋਜੈਕਟਾਂ ਦੀ ਫੰਡ ਮੱਧ ਦੇ ਵਿੱਚ। ਉੱਥੇ ਜਿਹੜੇ MNA MPA ਦੀਆਂ ਗਰਾਂਟਾਂ ਆਉਂਦੀਆਂ ਉਹਨਾਂ ਦੇ ਵਿੱਚ ਤੁਸੀਂ ਪੈਸੇ ਖਾਂਦੇ ਆ ਜਿਹੜੇ, ਉਹਨਾਂ ਦਾ ਹਿਸਾਬ ਦਿਆ ਕਰੋ ਨਾ, ਆਵਾਮ 'ਚੋਂ ਪੈਸੇ ਵੰਡਿਆ ਕਰੋ ਨਾ। ਉਹ ਵੰਡਦੇ ਕਿਉਂ ਨਹੀਂ ਤੁਸੀਂ? ਉਹਨਾਂ ਨਾਲ ਤਾਂ ਤੁਹਾਡੀਆਂ ਗੱਡੀਆਂ ਭੱਜਦੀਆਂ, ਜਾਇਦਾਦਾਂ ਚੱਲਦੀਆਂ, ਤੁਹਾਡੀਆਂ ਖਾਦਾਂ ਜਿਹੜੀਆਂ ਨਾ ਉਹ ਤੁਸੀਂ ਕਰਦੇ ਆ ਮਿਕਸਿੰਗ ਕਰਕੇ ਵੇਚਦੇ ਆ। ਹਾਂ, ਬਲਕਿ ਸਭ ਤੋਂ ਬੜੀ ਗੱਲ ਇਹ ਗੌਰਮੈਂਟ 'ਚ ਹੋਣ ਨਾ ਹੋਣ, ਖਾਦ ਦੀਆਂ ਜਿੰਨੀਆਂ ਸਕੀਮਾਂ ਆਉਂਦੀਆਂ ਇਹਨਾਂ ਦੇ ਗੋਦਾਮਾਂ ਦੇ ਵਿੱਚ ਖਾਦ ਲੱਭ ਜਾਂਦੀ ਆ, ਆਮ ਬੰਦੇ ਨੂੰ ਨਹੀਂ ਲੱਭਦੀ ਹੈਗੀ। ਅੱਛਾ, ਅਸੀਂ ਲਾਈਨਾਂ 'ਚ ਖੜੇ ਹੋ ਕੇ ਜ਼ਲੀਲ ਹੋ ਕੇ ਵੀ ਲੈਣੀ ਹੈ। ਮੈਂ ਤਾਂ ਕਦੇ ਘਰ ਲਈ ਨਹੀਂ। ਮੈਂ ਲਾਹਨਤ ਭੇਜਦਾ 200-400 ਰੁਪਈਆ ਬੰਦਾ ਫਾਲਤੂ ਭਰ ਲਵੇ, ਲਾਹਨਤ ਭੇਜੇ ਇਹਨਾਂ ਦੀਆਂ ਲਾਈਨਾਂ 'ਚ ਲੱਗਣ ਨੂੰ। ਠੀਕ ਆ, ਜਿੱਥੇ ਉਹ AC ਸਾਹਿਬ ਆਏ ਬੈਠੇ ਹੁੰਦੇ ਆ ਜੀ, ਇਹਨਾਂ ਨੇ ਇੱਕ ਇੱਕ ਬੋਰੀ ਦੇਣੀ ਆ ਵੰਡਣੀ ਆ। ਬਾਕੀ ਇਹਨਾਂ ਨੇ 2 ਟਰਾਲੇ ਜਿਹੜੇ ਆ ਨਾ ਉਹ ਬਾਹਰੋਂ ਬਾਹਰ ਵੇਚ ਦਿੱਤੇ ਆ, ਅਤੇ ਆ ਇੱਕ ਟਰਾਲਾ ਆਇਆ ਅਤੇ ਇਹ ਇਹਨਾਂ ਨੇ ਵੰਡਣਾ ਜੀ। ਵੀ ਇਹ ਅਸੀਂ ਫਕੀਰ ਆ ਤੁਹਾਡੇ ਤੋਂ ਲਈਏ? ਇਹ ਤੋਂ ਬਿਹਤਰ ਅਸੀਂ ਖਾਦ ਹੀ ਨਾ ਪਾਈਏ। ਖਾਦ ਦਾ ਸ਼ਾਰਟੇਜ ਇਸ ਮੁਲਕ ਦੇ ਵਿੱਚ। ਪੈਸਟੀਸਾਈਡ ਚੱਕ ਕੇ ਦੇਖ ਲਓ, ਮਾਸ਼ਾਅੱਲਾ ਪੈਸਟੀਸਾਈਡ ਦੇ ਵਿੱਚ ਜਿੰਨੀ ਇਨਵੈਸਟਮੈਂਟ ਹੋਈ ਆ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਰੀਅਲ estate ਤੋਂ ਬਾਅਦ ਜਿਹੜੀ ਇਨਵੈਸਟਮੈਂਟ ਜਿਹੜੇ ਲੋਕਾਂ ਨੇ ਕੀਤੀ, ਜਿਹੜੇ ਸਿਆਸਤਦਾਨਾਂ ਨੇ, ਬਾਕੀ ਲੋਕਾਂ ਨੇ ਜਿਹੜੇ ਮੁਲਕ ਨੂੰ ਲੁੱਟਣ ਵਾਲੇ ਤੇ, ਉਹਨਾਂ ਨੇ ਰੀਅਲ estate ਤੋਂ ਬਾਅਦ ਜਿਹੜੀ ਉਹ ਕੀਤੀ ਅੱਲਾ ਦੇ ਬੰਦੇ, ਉਹ ਇਨਵੈਸਟਮੈਂਟ ਪੈਸਟੀਸਾਈਡ ਦੇ ਉੱਤੇ। ਪੈਸਟੀਸਾਈਡ ਚੱਕ ਕੇ ਤੁਸੀਂ ਦੇਖ ਲਓ, ਸਬਜ਼ੀਆਂ ਦੀ ਚੱਕ ਕੇ ਪੈਸਟੀਸਾਈਡ ਦੇਖੋ ਤਾਂ ਇੱਕ ਇੱਕ ਸਪਰੇਅ ਇੱਕ ਏਕੜ ਦੀ ਅੱਲਾ ਦੇ ਬੰਦੇ 30-30 40-40 50-50 ਹਜ਼ਾਰ ਦੀ ਤਾਂ ਸਪਰੇਅ ਪਹੁੰਚ ਜਾਂਦੀ ਆ ਉਹਨੂੰ। ਐਡੀ ਮਹਿੰਗੀ ਪੈਸਟੀ ਆ। ਔਰ ਤੁਸੀਂ ਜਿਹੜਾ ਨਾ ਉਹ ਕਰ ਰਹੇ ਆ, ਇਹ ਚੁੱਪ ਚਪੀਤਾ ਸੈਕਟਰ ਆ, ਕੋਈ ਇਹਦੇ ਵਿੱਚ ਉਹ ਨਹੀਂ ਆਉਂਦਾ ਹੈਗਾ, ਕਿਸੇ ਨੂੰ ਕੋਈ ਪਤਾ ਨਹੀਂ। ਬੀਜ ਚੱਕ ਕੇ ਦੇਖ ਲਓ, ਇੰਪੋਰਟਡ ਬੀਜ ਤੁਹਾਨੂੰ ਲੱਖ ਤੋਂ ਘੱਟ ਲੱਭਦਾ ਹੀ ਨਹੀਂ ਹੈਗਾ। ਠੀਕ ਆ, ਅਤੇ ਇਹ ਈਵਨ ਕਿ ਮੱਖੀਆਂ ਦੇ ਬੀਜ ਪਿਛਲੀ ਦਫਾ ਗਲਤ ਲੋਕਾਂ ਨੂੰ ਦਿੱਤੇ ਗਏ ਆ, ਉਹਦੇ 'ਤੇ ਕੋਈ ਹਕੂਮਤ ਦੀ ਕਮੇਟੀ ਨਹੀਂ ਬਣੀ, ਉਹਦੇ 'ਤੇ ਕੋਈ ਹਕੂਮਤ ਨਹੀਂ ਆਈ। ਹਕੂਮਤ ਦੇ ਸਰਕਾਰੀ ਅਦਾਰਿਆਂ ਦੇ ਲੋਕ ਜਿਹੜੇ ਟੈਸਟ ਲੈਬਾਰਟਰੀ ਟੈਸਟ ਕਰਨ ਵਾਲੇ ਲੋਕ ਆ, ਉਹ ਲੋਕ ਪੈਸੇ ਲੈ ਕੇ ਵਿਕ ਜਾਂਦੇ ਆ। ਉਹ ਲੋਕ ਜਿੱਥੇ ਹੁਣ ਅਸੀਂ ਪੋਟਾਸ਼ ਲੈ ਲਈਏ ਨਾ, ਪੋਟਾਸ਼ ਦੀ ਬੋਰੀ ਲੈ ਲਈਏ, ਸਵਾਤ ਐਗਰੋ ਇੱਕ ਅੱਛਾ ਬ੍ਰਾਂਡ ਆ, ਉਹਦੀ ਲੈ ਲਈਏ, ਸਾਨੂੰ ਕੀ ਪਤਾ ਵੀ ਉਹਦੀ ਉਹ ਕੀ ਬਣ ਰਿਹਾ। DAP ਗਵਾਰੇ ਨੂੰ ਰੰਗ ਚੜ੍ਹਾ ਕੇ ਜੇ DAP ਬਣਾ ਦਿੰਦੇ ਆ। ਇਹ ਵਿੱਚੋਂ 2-3 ਸਾਲ ਪਹਿਲਾਂ DAP ਵੀ 2 ਨੰਬਰ ਆ ਗਈ ਸੀ। ਲੋਕਾਂ ਨੇ ਅੱਲਾ ਦੇ ਬੰਦੇ ਪੱਥਰ ਪੀ ਕੇ ਰੰਗ ਚਾੜ ਕੇ ਤੇ DAP ਪਾਤੀ। ਉਹਦੇ ਵਿੱਚ ਸਾਡੇ ਅਦਾਰਿਆਂ ਨੇ ਕੁਛ ਨਹੀਂ ਕੀਤਾ, ਸਾਡੇ ਅਦਾਰੇ ਚੁੱਪ ਤੇ ਸਾਡੀਆਂ ਏਜੰਸੀਆਂ ਚੁੱਪ, ਅਤੇ ਇਹਨਾਂ ਚੀਜ਼ਾਂ 'ਤੇ ਇਨਕੁਆਇਰੀਆਂ ਨਹੀਂ। ਕਿਉਂਕਿ ਇਨਕੁਆਇਰੀ ਦੇ ਵਿੱਚ ਜਿਹੜਾ ਨਾ ਉਹਦੀ ਹੁੰਦੀ ਆ ਇਨਵੈਸਟਮੈਂਟ ਹੁੰਦੀ ਆ, ਅਤੇ ਇਨਕੁਆਇਰੀ ਇਹ ਇੱਕ ਜਾਹਲਾਂ ਦਾ ਉਹ ਤਬਕਾ ਸਮਝ ਲਿਆ ਜਾਂਦਾ ਵੀ ਇਹਨਾਂ ਨੂੰ ਕੀ ਪਤਾ, ਜੋ ਮਰਜ਼ੀ ਦੇ ਦਿਓ, ਇਹ ਜਿਹੜਾ ਨਾ ਪਾ ਦੂੰਗੇ, ਰਿਜ਼ਲਟ ਆਵੇ ਨਾ ਆਵੇ 2-4 ਮਹੀਨੇ ਗੁਜ਼ਰ ਜਾਂਦੇ ਆ, ਫਿਰ ਕਿਹਨੇ ਪੁੱਛਣਾ। ਯੂਰੀਆ ਸਾਡੀ ਜਿਹੜੀ ਆ ਨਾ ਉਹ ਕਦੇ ਸ਼ਾਰਟ ਹੋ ਜਾਂਦੀ ਆ, ਬਲੈਕ ਹੋ ਜਾਂਦੀ ਆ। ਗੌਰਮੈਂਟ ਦਾ ਰੇਟ ਅਗਰ 4000 ਆ ਅਤੇ ਸਾਨੂੰ ਅੱਲਾ ਖੈਰ ਕਰੇ 5500-6000 ਨਾਲ ਨਹੀਂ ਮਿਲਦੀ ਹੈਗੀ, ਔਰ ਮਿਲਦੀ ਹੈ ਤਾਂ ਸਾਨੂੰ ਲਾਈਨਾਂ 'ਚ ਲੈ ਕੇ ਭੀਖ ਮੰਗ ਕੇ ਇੱਕ ਬੋਰੀ ਲੈਣੀ ਪੈਂਦੀ ਆ। ਠੀਕ ਆ, ਅਤੇ DAP ਸਾਡੀ 2 ਨੰਬਰ। ਅੱਛਾ, DAP ਦੇ ਵਿੱਚ ਵੈਰਾਈਟੀਆਂ, ਦੁਕਾਨ 'ਤੇ ਜਾਓ ਨਾ ਡੀਲਰਾਂ ਕੋਲ, ਆਹ 11,200 11,300 11,400 11,500 600 ਜੀ, ਇੰਨੀ ਇਹ ਵੀ ਵਜ੍ਹਾ ਕੀ ਆ? ਆਹ ਸੋਨੇ ਵਾਲਿਆਂ ਦੀ, ਆਹ ਫਲਾਣੇ ਦੀ, ਆਹ ਲੋਕਲ ਬਣੀ ਹੋਈ ਹੈ। ਅੱਛਾ ਜੀ, ਲੋਕਲ ਕਿਹੜੀ ਬਣੀ ਹੋਈ ਹੈ ਬਈ? ਲੋਕਲ ਬਣੀ ਹੁੰਦੀ, ਲੋਕ ਪੱਥਰ ਪੀ ਕੇ ਉਹੀ ਡੀਲਰ ਹਜ਼ਰਾਤ ਉਹ ਭਈ ਸਾਈਡ 'ਤੇ ਚੱਕੀਆਂ ਲਵਾਈਆਂ ਹੁੰਦੀਆਂ, ਪੀ ਕੇ ਦੇ ਉੱਤੇ ਰੰਗ ਚੜ੍ਹਾ ਕੇ ਅੱਧੀ DAP ਅਤੇ ਅੱਧਾ ਉਹ ਮਿਕਸ ਕਰਕੇ ਦੇ ਦਿੰਦੇ ਆ। ਲਓ ਜੀ, ਉਹ ਜਿੱਥੇ ਅਸੀਂ ਕਿੱਲੇ ਨੂੰ ਜਾ ਕੇ ਉਹ ਪਾਣੀ ਹੈ DAP ਦੀ ਬੋਰੀ, ਅੱਲਾ ਖੈਰ ਕਰੇ, ਉਹ ਹੁਣ ਮਿਕਦਾਰ ਅਸੀਂ ਆਪਣੀ ਹਿਸਾਬ ਨਾਲ ਪੂਰੀ ਪਾਈਏ, ਲੇਕਿਨ ਉਹਦੇ ਵਿੱਚ ਮਿਕਦਾਰ ਪੂਰੀ ਹੋਊਗੀ ਤਾਂ ਉਹ ਪੂਰੀ ਹੋਊਗੀ ਨਾ, ਸਾਡੀ ਕੋਈ ਫਸਲ ਦੀ ਐਵਰੇਜ ਆਊਗੀ। ਜੇ ਸਾਡੀ ਐਵਰੇਜ ਆ ਜਾਂਦੀ, ਸਾਡੇ ਰੇਟ ਨਹੀਂ ਬਣਦੇ, ਰੇਟ ਬਣਦੇ ਆ ਤਾਂ ਸਾਡੀ ਐਵਰੇਜ ਨਹੀਂ ਬਣਨ ਦਿੰਦੀ। ਇਹਨਾਂ ਚੀਜ਼ਾਂ 'ਤੇ ਸਾਡੀਆਂ ਏਜੰਸੀਆਂ ਦੀ ਤਹਿਕੀਕਾਤ ਜਿਹੜੀ ਹੈ ਨਾ ਉਹ ਨਹੀਂ ਹੁੰਦੀ। ਤਹਿਕੀਕਾਤ ਕੀ ਹੁੰਦੀ ਹੈ ਯਾਰ? ਏਜੰਸੀਆਂ ਜਿਹੜੀਆਂ ਉਹ ਆਪ ਮੈਟ੍ਰਿਕ ਪਾਸ ਲੋਕ ਰੱਖੇ ਹੁੰਦੇ ਆ। ਠੀਕ ਆ, ਜਿਹੜੇ ਬਾਕੀ ਸਾਡੇ ਸਰਕਾਰੀ ਤਬਕੇ 'ਚ ਲੋਕ ਆ, ਮੈਟ੍ਰਿਕ ਪਾਸ ਲੋਕ। ਠੀਕ ਆ, ਪੁਲਿਸ ਚੱਕ ਕੇ ਦੇਖ ਲਓ, ਮੈਟ੍ਰਿਕ ਪਾਸ ਸਿਪਾਹੀ, ਉਹ ਬੰਦੂਕ ਫੜ ਕੇ ਆਪਣੇ ਆਪ ਨੂੰ ਉਹ ਫਿਰੌਨ ਆਜ਼ਮ ਸਮਝਣ ਲੱਗ ਪੈਂਦੇ ਆ।
ਠੀਕ ਆ। ਕਾਨੂੰਨ ਦਾ ਪਤਾ ਨਹੀਂ ਹੁੰਦਾ ਹੈਗਾ, ਨਾ ਕਾਨੂੰਨ ਪੜ੍ਹਿਆ ਹੁੰਦਾ, ਨਾ ਪਤਾ ਹੁੰਦਾ, ਨਾ ਲੈਣ ਨਾ ਦੇਣ ਵਾ ਮੈਟਰਿਕ ਕੀਤੀ ਹੁੰਦੀ ਆ। 2-4 ਟੈਸਟ ਦਿੱਤੇ, ਇੱਧਰੋਂ ਉੱਧਰੋਂ ਸਵਾਰੇ ਸਵੂਰੇ ਲਵਾ ਕੇ ਤੇ ਉਹ ਜਨਾਬ ਹੁਣੀ ਬੰਦੂਕ ਫਾੜ ਕੇ ਖੜ੍ਹੇ ਆ। ਥਾਣੇ ਚਲੇ ਜਾਓ, ਥਾਣੇ ਦੇ ਗਏ, ਥਾਣੇ ਕਿਹੜੀ ਸ਼ੈ ਵਾਸਤੇ ਬਣੇ ਹੋਏ ਆ ਇਹ ਥਾਣੇ ਆਵਾਮ ਵਾਸਤੇ ਬਣੇ ਹੋਏ ਨਾ। ਆਵਾਮ ਜਾ ਕੇ ਜਿਸ ਤਰ੍ਹਾਂ ਮਰਜ਼ੀ ਆਪਣੇ ਅਵਾਮੀ ਬਿਲਡਿੰਗ ਆ, ਜਿਸ ਤਰ੍ਹਾਂ ਮਰਜ਼ੀ ਬਹਿ ਸਕਦੀ ਆ, ਜਿਸ ਤਰ੍ਹਾਂ ਮਰਜ਼ੀ ਆਵਾਮ ਆਪਣੇ ਮਸਾਇਲ ਦੱਸ ਸਕਦੀ ਆ। ਤੁਸੀਂ ਨੌਕਰ ਆ ਅਤੇ ਨੌਕਰ ਬਣ ਕੇ ਰਹੋ ਨਾ, ਤੁਸੀਂ ਨਵਾਬ ਨਾ ਬਣੋ। आवाम कोई शिकायत लैके जाती है, अल्लाह खैर करे, यहाँ पे खड़े हो जाओ, ऐसे खड़े हो जाओ, वैसे वो तू एडा नवाब लगे हैं। बंदूक तू फड़ के खड़ा, तेनों हो सकता तेनों बंदूक ना चलानी आती हो, तू एडा नवाब लगे हैं। मैट्रिक पास, तू मैट्रिक की हुई, तेनों कानून का नहीं पता है, ना गल करने की तमीज़, अपने आप को इस तरह डोन समझणगे। मैं एक जगह देखा भी 2 बंदे सिपाही नाका लाई खड़े हैं जी, वो पैदल बंदियां की भी तलाशी लैन, मोटरसाइकिल वाले वरान जी जगह दे ना पिंड ਜਿਹਦੇ ਵਿੱਚ नाका लाया होवे। मैं जाता मैनू भी रोकिया, हाँ जी भाई, ਉਹ ਭਈ ਬੇਗੈਰਤ ਦੇ ਬੱਚੋ, ਤੁਹਾਨੂੰ ਤੁਸੀਂ ਕਾਨੂੰਨ ਪੜ੍ਹੀ ਫਿਰਦੇ, ਕਾਨੂੰਨ ਨੂੰ ਤੁਸੀਂ ਉਹ ਕੀਤੇ ਆ, ਤੁਹਾਨੂੰ ਇੰਨੀ ਸ਼ਰਮ ਨਹੀਂ ਆਉਂਦੀ ਵੀ ਜਿਹੜਾ ਕਾਨੂੰਨ ਤੁਸੀਂ ਕਹਿ ਰਹੇ ਆ। ਮੈਂ ਅੱਗੋਂ ਪਿਸਤੌਲ ਚੱਕ ਕੇ ਗੋਲੀ ਮਾਰ ਦੇਵਾਂ ਫਿਰ? ਨਾ ਤੁਹਾਡਾ ASI ਨਾਕੇ ਦੇ ਉੱਤੇ ਜਿਹੜਾ ਕਿ ਕਾਨੂੰਨ ਆ ਵੀ ASI ਤੋਂ ਬਗੈਰ ਨਾਕਾ ਹੀ ਨਹੀਂ ਲੱਗ ਸਕਦਾ ਹੈਗਾ। ਤੁਹਾਡਾ ਕੋਈ ਸੀਨੀਅਰ ਬੰਦਾ ਹੋਊਗਾ, ਇੰਸਪੈਕਟਰ, ਸਬ ਇੰਸਪੈਕਟਰ ਲੈਵਲ ਦਾ, ਤੇ ਤੁਸੀਂ ਲਾ ਸਕਦੇ ਆ ਨਾਕਾ। ਜੇ ਤੁਸੀਂ ਵਰਦੀ ਆਪਣੀ ਪੂਰੀ ਪਾਈ ਹੋਵੇ, ਤੁਸੀਂ ਆਪਣੀ ਕੈਪ ਪੂਰੀ ਕੀਤੀ ਹੋਵੇ, ਸ਼ੂਜ਼ ਪੂਰੇ ਪਾਏ ਹੋਣ, ਤੁਸੀਂ ਨਾਕਾ ਲਾ ਸਕਦੇ ਆ। ਤੁਹਾਡੇ ਕੋਲ ਸਰਕਾਰੀ ਵਾਇਰਲੈਸ ਹੋਵੇ, ਸਰਕਾਰੀ ਗੱਡੀ ਹੋਵੇ, ਇਹ ਤੁਸੀਂ ਕਿਸ ਤਰ੍ਹਾਂ ਨਾਕਾ ਲਾ ਲੈਂਦੇ ਵੀ? ਤੁਸੀਂ ਜਿੱਥੇ ਮੂੰਹ ਚੱਕਿਆ ਖੜ੍ਹੇ ਹੋ ਗਏ, ਮੋਟਰਸਾਈਕਲ ਰੋਕਿਆ, ਪ੍ਰਾਈਵੇਟ ਮੋਟਰਸਾਈਕਲ ਆਪਣਾ ਰੋਕਿਆ ਤੇ ਖੜ੍ਹੇ ਹੋ ਗਏ। ਇਹ ਕਾਨੂੰਨ ਜਿਹੜਾ ਨਾ, ਇਹ DPO ਜਿਹੜੇ ਵੀ ਇਲਾਕਿਆਂ ਦਾ DPO DSP SHO ਵੀ ਖੈਰ ਕੋਈ ਮੈਟਰਿਕ ਪਾਸ ਹੁੰਦਾ ਵਿਚਾਰਾ, ਕੋਈ ਸਰਵਿਸ ਵੱਧ ਜਾਂਦੀ ਹੈ ਤਾਂ SHO ਬਣ ਜਾਂਦੇ ਆ। ਮੈਟਰਿਕ ਪਾਸ ਕੋਈ ਅੰਡਰ ਮੈਟਰਿਕ SHO ਵੀ ਮੈਂ ਦੇਖਿਆ, ਅੰਡਰ ਮੈਟਰਿਕ SHO ਵੀ ਰਿਟਾਇਰ ਆ ਇਸ ਟਾਈਮ। ਮੈਂ ਦੇਖਿਆ ਉਹ ਰਿਟਾਇਰ ਆ 2-4 ਸਾਲ ਪਹਿਲੇ ਹੀ ਹੋਇਆ ਉਹ ਅੰਡਰ ਮੈਟਰਿਕ। ਅਤੇ ਇਹਨਾਂ ਨੂੰ ਵਿਚਾਰਿਆਂ ਨੂੰ SHO ਲੈਵਲ ਤੱਕ ਤਾਂ ਕਾਨੂੰਨ ਦਾ ਪਤਾ ਹੀ ਨਹੀਂ ਹੈਗਾ। ਇਹ ਫੌਜ ਜਿਹੜੀ ਸਾਡੀ ਆ ਚੱਕੀ ਫਿਰਦੇ ਆ ਤੁਸੀਂ, ਪੁਲਿਸ, ਇਹ DPO DCO ਸਾਹਿਬ, DPO DSP ਇਹਨਾਂ ਨੂੰ ਅਕਲ ਕਰਨੀ ਚਾਹੀਦੀ ਹੈ। ਇਹਨਾਂ ਨੂੰ ਪਹਿਲੇ ਕਾਨੂੰਨ ਦੀ 1 ਸਾਲ ਤਾਲੀਮ ਦੇਣੀ ਚਾਹੀਦੀ ਆ। ਇਹਨਾਂ ਨੂੰ ਕਾਨੂੰਨ ਜਿਸ ਤਰ੍ਹਾਂ ਸਾਨੂੰ ਅਸੀਂ ਕਿਤਾਬਾਂ 'ਚ ਯਾਦ ਕਰਦੇ ਰਹੇ ਹਾਂ ਨਾ ਕਿਤਾਬਾਂ, ਇਸ ਤਰ੍ਹਾਂ ਇਹਨਾਂ ਨੂੰ ਪਹਿਲੇ ਕਾਨੂੰਨ ਪੜ੍ਹਾਇਆ ਜਾਵੇ ਸਾਰਾ, ਵੀ ਆਹ ਕਾਨੂੰਨ ਆ ਸਾਡਾ, ਆਹ ਦਫਾਤ ਆ, ਆਹ ਇਹ ਆ, ਆਹ ਉਹ ਆ। ਇੱਕ ਸਿਪਾਹੀ ਬੰਦੇ ਨੂੰ ਵੀ ਇਹ ਸ਼ਾਮਲ ਹੋਵੇ। ਜੇ ਫਿਰ ਟੈਸਟ ਲਿਆ ਜਾਵੇ, ਜਿਹੜਾ ਬੰਦਾ ਟੈਸਟ ਪਾਸ ਕਰੇ ਉਹਨੂੰ ਰੱਖਿਆ ਜਾਵੇ। ਆਹ ਐਥਿਕਸ ਦੀ ਤਾਲੀਮ ਆ ਸਾਡੀ ਇੱਥੇ। ਜਿਹੜਾ ਬੰਦਾ ਜਿਹੜਾ ਜਾਹਿਲ ਆ, ਜਿਹੜਾ ਅੰਡਰ ਮੈਟਰਿਕ ਹੁੰਦਾ, ਉੱਠ ਕੇ ਸਿਪਾਹੀ ਭਰਤੀ ਹੋ ਕੇ ਤੇ ਸਾਡੇ 'ਤੇ ਅਫਸਰ ਲੱਗ ਜਾਂਦਾ। ਉਹ ਚਲੇ ਜਾਓ ਨਾ, ਮਤਲਬ ਆ ਜਿਹੜੀ ਪੈਟਰੋਲਿੰਗ ਪੁਲਿਸ ਆ, ਉਹ ਬਈ ਅਗਲੇ ਦਿਨ ਨਾਕਾ ਲਾਈ ਖੜੇ ਹੋਣ। ਉਹ ਜਿਹੜਾ ਬੰਦਾ ਆਵੇ ਉਹਦਾ ਚਲਾਨ ਕਰਦੇ, ਨਾਲੋਂ ਇੱਕ ਪੁਲਿਸ ਵਾਲਾ ਲੰਘ ਕੇ ਜਾ ਰਿਹਾ ਬਗੈਰ ਹੈਲਮਟ, ਨੰਬਰ ਪਲੇਟ ਟੁੱਟੀ ਹੋਈ, ਠੀਕ ਆ ਜੀ, ਉਹਨੂੰ ਨਹੀਂ ਰੋਕ ਕੇ ਉਹਦਾ ਚਲਾਨ ਕੀਤਾ। ਇਹ ਕਾਨੂੰਨ ਸਿਰਫ ਬਾਕੀ ਆਵਾਮ ਲਈ ਹੁੰਦਾ, ਇਹ ਤੁਹਾਡੇ ਵਾਸਤੇ, ਤੁਹਾਡੇ 'ਤੇ ਕੋਈ ਲਾਗੂ ਨਹੀਂ ਹੁੰਦਾ। ਤੁਸੀਂ ਡਿਊਟੀ ਤੋਂ ਬਾਅਦ ਜਾਂ ਡਿਊਟੀ ਦੇ ਉੱਤੇ ਵੀ ਤੁਸੀਂ ਬਗੈਰ ਲਾਇਸੈਂਸ ਦੇ, ਬਗੈਰ ਤੁਸੀਂ ਹੈਲਮਟ ਦੇ, ਬਗੈਰ ਤੁਸੀਂ ਕਿਸੇ ਚੀਜ਼ ਦੇ ਤੁਸੀਂ ਸਰਕਾਰੀ ਗੱਡੀ ਨੂੰ ਚਲਾ ਨਹੀਂ ਸਕਦੇ, ਠੀਕ ਆ। ਅਤੇ ਬਾਕੀ ਇਹ ਪ੍ਰਾਈਵੇਟ ਗੱਡੀਆਂ ਜਿਹੜੀਆਂ ਤੁਸੀਂ ਚਲਾਉਂਦੇ ਫਿਰਦੇ ਹੋ, ਸਾਡੇ 'ਤੇ ਤੁਸੀਂ ਆਸਾਨ ਕਰਦੇ ਫਿਰਦੇ ਹੁੰਦੇ ਆ। ਇਸ ਹਾਲਤ ਦੇ ਵਿੱਚ ਤੁਹਾਡੇ ਕਾਨੂੰਨ ਦੀ ਇਹ ਹਾਲਤ ਆ ਬਈ, ਇਸ ਹਾਲਤ ਦੇ ਵਿੱਚ ਅਗਰ ਤੁਸੀਂ ਮੈਨੂੰ ਰੋਕੋਗੇ ਨਾ, ਮੈਨੂੰ ਜਾਂ ਕਿਸੇ ਵੀ ਸ਼ਹਿਰੀ ਨੂੰ ਰੋਕੋਗੇ, ਉਹ ਤੁਹਾਡੇ ਫੜ ਕੇ 4 ਚਪੇੜਾਂ ਲਾ ਸਕਦਾ। ਉਹ ਕਾਨੂੰਨ ਕੁਛ ਨਹੀਂ ਉੱਥੇ ਕਹਿ ਸਕਦਾ ਉਹਨੂੰ, ਕਿਉਂਕਿ ਨਾ ਤੁਸੀਂ ਵਰਦੀ ਪੂਰੀ ਪਾਈ ਹੁੰਦੀ ਹੈ, ਮਾਸ਼ਾਅੱਲਾ ਚੱਪਲਾਂ ਪਾ ਕੇ ਖੜ੍ਹੇ ਹੁੰਦੇ ਆ, ਨਾਕਾ ਲਾ ਕੇ, ਠੀਕ ਆ। ਟੋਪੀ ਸਿਰ 'ਤੇ ਨਹੀਂ ਹੁੰਦੀ, ਵਰਦੀ ਦੀ ਪ੍ਰੋਪਰ ਵਰਦੀ ਨਹੀਂ ਹੁੰਦੀ, ਉਹ ਬੈਲਟ ਕਿੱਧਰ ਹੁੰਦਾ ਅਤੇ ਪੈਂਟ ਕਿੱਧਰ ਹੁੰਦੀ ਆ, ਹੈਂ, ਪ੍ਰੋਪਰ ਵਰਦੀ ਨਹੀਂ ਹੁੰਦੀ, ਪ੍ਰੋਪਰ ਕੋਈ ਸ਼ੈ ਨਹੀਂ ਹੁੰਦੀ, ਅਤੇ ਨਾਕਾ ਲਾ ਕੇ ਖੜ੍ਹੇ ਹੁੰਦੇ ਆ। ਇਸ ਹਾਲਤ ਦੇ ਵਿੱਚ ਤਾਂ ਚਪੇੜਾਂ ਤੁਹਾਡੇ ਵੱਜ ਸਕਦੀਆਂ। ਕੋਈ ਕਾਨੂੰਨ ਉੱਥੇ ਉਹ ਨਹੀਂ ਕਹਿੰਦਾ ਵੀ ਤੁਸੀਂ ਸਰਕਾਰੀ ਮੁਲਾਜ਼ਮ 'ਤੇ ਹੱਥ ਚੱਕਿਆ। ਇਸ ਹਾਲਤ ਵਿੱਚ ਤੁਹਾਡੇ, ਮੈਂ ਤਾਂ ਕਹਿੰਦਾ ਆਵਾਮ ਨੂੰ ਚਪੇੜਾਂ ਮਾਰਨੀਆਂ ਚਾਹੀਦੀਆਂ।